ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਹੀ ਜਦੋਂ ਆਪਾਂ ਸਮਾਜ ਵਿੱਚ ਚਰਚਾ ਕਰਦੇ ਹਾਂ ਤੇ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਮੰਦਭਾਗੀ ਘਟਨਾ ਵਾਪਰਦੀ ਆ ਜਿਹਦੇ ਵਿੱਚ ਸਿੱਖਾਂ ਦੇ ਹਿਰਦੇ ਬਲੁੰਦਰੇ ਜਾਂਦੇ ਆ ਜਾਂ ਕਿਸੇ ਬਦ ਦਿਮਾਗ ਹਿੰਦੂ ਕੱਟੜਪੰਥੀ ਨੇ ਸਿੱਖਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬਲੁੰਦਰ ਦਿੱਤਾ ਹੁੰਦਾ ਤੇ ਜਦੋਂ ਸਿੱਖ ਪ੍ਰਤੀਕਿਰਿਆ ਕਰ ਰਹੇ ਹੁੰਦੇ ਆ ਤਾਂ ਉਸ ਮੌਕੇ ਸਾਡੇ ਭਾਈਚਾਰੇ ਦੇ ਵਿੱਚੋਂ ਇੱਕ ਆਵਾਜ਼ ਉੱਠਦੀ ਆ ਸਿੱਖਾਂ ਦੇ ਵਿੱਚੋਂ ਕਿ ਤੁਸੀਂ ਸਾਰੇ ਹਿੰਦੂਆਂ ਨੂੰ ਇਸ ਤਰੀਕੇ ਨਾਲ ਇੱਕੋ ਥੱਕੜੀ 'ਚ ਨਾ ਤੋਲੋ। ਬਹੁਤ ਸਾਰੇ ਹਿੰਦੂ ਬੜੇ ਚੰਗੇ ਨੇ, ਬੜਾ ਸਾਡਾ ਖਿਆਲ ਰੱਖਦੇ ਆ, ਸਾਡੀ ਬੜੀ ਬਣੀ ਹੋਈ ਆ, ਸਾਡਾ ਬੜਾ ਪਿਆਰ ਆ। ਔਰ ਇਹ ਗੱਲ ਬਹੁਤ ਹੀ ਜ਼ਿਆਦਾ ਚੰਗੀ ਤੇ ਵਧੀਆ ਮੰਨੀ ਜਾਣੀ ਚਾਹੀਦੀ ਆ ਕਿ ਜੇਕਰ ਸਿੱਖਾਂ ਤੇ ਹਿੰਦੂਆਂ ਦੇ ਆਪਸ ਵਿੱਚ ਹੀ ਰਿਸ਼ਤੇ ਇੰਨੇ ਮਿੱਠੇ ਪਿਆਰੇ ਨੇ, ਨਿੱਘੇ ਨੇ, ਹੋਣੇ ਵੀ ਚਾਹੀਦੇ। ਸਮਾਜਿਕ ਤੌਰ ਦੇ ਉੱਤੇ ਆਪਾਂ ਸਾਰੇ ਇਸ ਸਮਾਜ ਦੇ ਵਿੱਚ ਇੱਕ ਦੂਜੇ ਦੇ ਕੰਮ ਆਉਣ ਵਾਲੇ, ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਆ, ਤਾਂ ਇਹਦੇ ਨਾਲੋਂ ਵਧੀਆ ਗੱਲ ਹੋਰ ਕਿਹੜੀ ਹੋ ਸਕਦੀ ਹੈ। ਪਰ ਹਮੇਸ਼ਾ ਜਿਹੜੀ ਸਥਿਤੀ ਆ ਉਹ ਇਸ ਤਰੀਕੇ ਦੀ ਬਣ ਜਾਂਦੀ ਆ ਵੀ ਜਦੋਂ ਸਿੱਖ ਕਲਪ ਰਹੇ ਹੁੰਦੇ ਆ, ਜਦੋਂ ਸਿੱਖ ਦੁਖੀ ਹੋਏ ਹੁੰਦੇ ਨੇ, ਉਸ ਟਾਈਮ ਤੇ ਉਹ ਹਿੰਦੂ ਜਿਨ੍ਹਾਂ ਨੂੰ ਚੰਗੇ ਹਿੰਦੂ ਕਹਿ ਕੇ ਅਸੀਂ ਵਡਿਆਉਂਦੇ ਆ, ਉਹ ਦੜ ਜੀ ਵੱਟ ਕੇ ਚੁੱਪ ਜਾ ਕਰਕੇ ਰਹਿ ਜਾਂਦੇ ਆ। ਤੇ ਜਿਵੇਂ ਇੱਕ ਸ਼ੇਅਰ ਆ ਕਿ ਕੁਛ ਨਾ ਕਹਿਨੇ ਸੇ ਵੀ ਛਿਨ ਜਾਤਾ ਹੈ ਇਜਾਜ਼ੇ ਸੁਖਨ, ਚੁੱਪ ਰਹਿਨੇ ਸੇ ਵੀ ਕਾਤਲ ਕੀ ਮਦਦ ਹੋਤੀ ਹੈ। ਸੋ ਜਿਹੜਾ ਪੰਜਾਬ ਦਾ ਹਿੰਦੂ ਜਾਂ ਸਾਰੇ ਭਾਰਤ ਦਾ ਹਿੰਦੂ ਸਿੱਖਾਂ ਨਾਲ ਜਾਂ ਸਿੱਖੀ ਨਾਲ ਸਨੇਹ ਰੱਖਦਾ, ਦਰਬਾਰ ਸਾਹਿਬ ਆਉਂਦਾ, ਸਿੱਖਾਂ ਦੇ ਨਾਲ ਮੋਹ ਮੁਹੱਬਤਾਂ ਰੱਖਦਾ, ਉਹਦਾ ਸਾਰੇ ਦਾ ਇੱਕ ਬੜਾ ਵੱਡਾ ਫਰਜ਼ ਬਣਦਾ। ਕਿਉਂਕਿ ਹਿੰਦੂ ਇਸ ਮੁਲਕ ਦੇ ਵਿੱਚ ਬਹੁ ਗਿਣਤੀ 'ਚ ਆ ਤੇ ਜਿਹੜੀ ਬਹੁ ਗਿਣਤੀ ਵਾਲੀ ਧਿਰ ਵਾ ਉਹਨੂੰ ਹਰ ਵੇਲੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਆ ਵੀ ਜਿਹੜੇ ਘੱਟ ਗਿਣਤੀ 'ਚ ਨੇ, ਜਿਹੜੇ ਸਿੱਖ ਨੇ, ਜੇ ਕਿਸੇ ਗੱਲੋਂ ਉਹ ਦੁਖੀ ਨੇ, ਉਸ ਮੌਕੇ ਦੋ ਬੋਲ ਹਮਦਰਦੀ ਦੇ ਮੈਂ ਉਹਨਾਂ ਪ੍ਰਤੀ ਜ਼ਰੂਰ ਬੋਲਾਂ, ਤਾਂ ਕਿ ਇਹ ਕਦੇ ਇਹ ਨਾ ਸਮਝਣ ਕਿ ਇਹ ਹਿੰਦੂ ਬੜੇ ਖੁਸ਼ ਨੇ ਤੇ ਇਹ ਖਾਮੋਸ਼ੀ ਦੇ ਨਾਲ ਉਸ ਧਿਰ ਦਾ ਖਨੀ ਸਾਥ ਦੇ ਰਹੇ ਆ ਜਿਹੜੀ ਧਿਰ ਨੇ ਸਾਨੂੰ ਦੁਖੀ ਕੀਤਾ। ਤੋ ਇਹ ਜਿਹੜਾ ਸਿੱਖਾਂ ਦੇ ਦਿਲ ਜਿੱਤਣ ਦੀ ਪ੍ਰਕਿਰਿਆ ਉਹ ਉਹਨਾਂ ਚੰਗੇ ਹਿੰਦੂਆਂ ਦੇ ਵੱਲੋਂ ਚੱਲਣੀ ਚਾਹੀਦੀ ਆ ਤਾਂ ਕਿ ਉਹਨਾਂ ਸਿੱਖਾਂ ਦੇ ਮਨਾਂ ਵਿੱਚ ਬੇਗਾਨਗੀ ਦੀ ਭਾਵਨਾ ਜਿਹੜੀ ਆ ਉਹ ਨਾ ਉਪਜੇ। ਪਰ ਅਫਸੋਸ ਕਿ ਜਿਹੜੀਆਂ ਹਿੰਦੂ ਕੱਟੜਪੰਥੀ ਤਾਕਤਾਂ ਨੇ ਜਦੋਂ ਵੀ ਉਹ ਸਿੱਖਾਂ ਦੇ ਮਨਾਂ ਵਿੱਚ ਕਲੇਸ਼ ਵਾਲਾ, ਨਫ਼ਰਤ ਵਾਲਾ, ਦੂਰੀ ਵਾਲਾ ਜਾਂ ਸੰਤਾਪ ਦੇਣ ਵਾਲਾ ਕੁਛ ਕਰਦੀਆਂ ਕਰਾਉਂਦੀਆਂ ਨੇ, ਉਸ ਮੌਕੇ ਇਹ ਜਿਹੜੇ ਚੰਗੇ ਹਿੰਦੂ ਨੇ ਇਹ ਖਾਮੋਸ਼ ਰਹਿੰਦੇ ਆ, ਦੜ ਜੀ ਵੱਟ ਕੇ ਬੈਠੇ ਰਹਿੰਦੇ ਆ। ਤੇ ਜਿਵੇਂ ਮਤਲਬ ਕਿ ਉਸ ਟਾਈਮ ਉਹ ਇਹ ਕਹਿੰਦੇ ਨੇ ਸਿੱਖਾਂ ਨੂੰ ਵੀ ਸਾਡਾ ਤੁਹਾਡੇ ਨਾਲ ਜਿਹੜਾ ਬੋਲ ਚਾਲ ਆ ਜਾਂ ਅਸਰ ਰਸੂਖ ਆ ਜਾਂ ਇੱਕ ਦੂਜੇ ਨਾਲ ਮੋਹ ਮੁਹੱਬਤ ਆ ਉਹ ਜਿਵੇਂ ਮਰਜ਼ੀ ਆ, ਪਰ ਜਦੋਂ ਤੁਹਾਡੇ ਤੇ ਦੁੱਖ ਪੈ ਗਿਆ, ਜਦੋਂ ਤੁਹਾਡੇ ਮਨ ਦੁਖੀ ਨੇ, ਉਦੋਂ ਅਸੀਂ ਤੁਹਾਡੇ ਨਾਲ ਖੜਨਾ ਨਹੀਂ, ਅਸੀਂ ਉਦੋਂ ਤੁਹਾਡੇ ਹੱਕ 'ਚ ਬੋਲਣਾ ਨਹੀਂ। ਆ ਥੋੜੇ ਦਿਨ ਪਹਿਲਾਂ ਇੱਕ ਪਾਇਲ ਰੋਹਤਾਗੀ ਨਾਂ ਦੀ ਕੋਈ ਫਿਲਮ ਐਕਟਰੈਸ ਜਿਹੜੀ ਹੈ, ਅਸਫਲ ਫਿਲਮ ਐਕਟਰੈਸ ਆ, ਉਹਨੇ ਬਹੁਤ ਹੀ ਭੈੜੇ ਤਰੀਕੇ ਦੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਤੇ ਕੀਤੀਆਂ ਤੇ ਜਿਹੜੀ ਭਕਾਈ ਸਾਰੇ ਮਾਰਦੇ ਆ ਇਸ ਤਰ੍ਹਾਂ ਦੇ ਲੋਕ ਜਿਹੜੇ ਹਿੰਦੂ ਕੱਟੜਪੰਥੀ ਨੇ, ਉਹੀ ਉਹਨੇ ਮਾਰੀ ਆ ਵੀ ਜਿਹੜੇ ਸਿੱਖ ਨੇ ਤਾਂ ਹਿੰਦੂ ਨੇ ਤੇ ਇਦਾਂ ਸੀ, ਉਹ ਇਹ ਤਾਂ ਜੀ ਮੁਖਾਲਫ ਨੇ ਵਿੱਚ ਖਲਾਰਾ ਪਾਤਾ, ਸਿੱਖਾਂ ਨੂੰ ਗਲਤ ਗਾਈਡ ਕਰਤਾ ਵੀ ਤੁਸੀਂ ਸਿੱਖ ਹੋ ਤੇ ਅਸੀਂ ਵੱਖਰੇ ਆ, ਜਾਂ ਹੋਰ ਇਦਾਂ ਦੀ ਜਿਹੜੀ ਵੀ ਉਹ ਗੱਲ ਕਹਿ ਸੁਣ ਸਕਦੇ ਸੀਗੇ ਉਹਨੇ ਸਾਰੀ ਉਹਦੇ ਵਿੱਚ ਕਹੀ ਹੈ। ਤੇ ਉਸ ਮੌਕੇ ਸਾਰੇ ਸਿੱਖ ਜਗਤ ਨੇ ਪ੍ਰਤੀਕਿਰਿਆ ਕੀਤੀ। ਇੱਕ ਇਦਾਂ ਦਾ ਹੀ ਇੱਕ ਹਰਿਆਣੇ ਦਾ ਘੋਨ ਮੋਹਨ ਜਿਹਾ ਹੈਗਾ ਮੁੰਡਾ, ਉਹ ਨਿੱਤ ਸੋਸ਼ਲ ਮੀਡੀਆ ਦੇ ਉੱਤੇ ਭੜਕਾਊ ਜਿਹੀਆਂ ਵੀਡੀਓਜ਼ ਪਾ ਕੇ ਸਿੱਖ ਜਜ਼ਬਾਤਾਂ ਨੂੰ ਟੁੰਬਦਾ ਰਿਹਾ। ਹੋਰ ਵੀ ਬੜੇ ਖਾਸ ਤੌਰ ਤੇ RSS ਦਾ ਜਿਹੜਾ ਵੀ ਕੇਡਰ ਵਾ ਜਾਂ RSS ਦਾ ਜਿਹੜਾ ਹੇਠਲੇ ਤੋਂ ਹੇਠਲਾ ਬੰਦਾ ਉਹ ਤੋਂ ਲੈ ਕੇ ਸਰਸੰਘ ਚਾਲਕ ਤੱਕ ਜਿਹੜਾ ਉੱਪਰਲਾ ਉਹਨਾਂ ਦਾ ਸਭ ਤੋਂ ਹੁੰਦਾ ਸੁਦਰਸ਼ਨ, ਉਹ 3600 ਵਾਰ ਇਹ ਗੱਲ ਕਹਿ ਦੇਣਗੇ ਵੀ ਸਿੱਖ ਤਾਂ ਹਿੰਦੂ ਹੀ ਨੇ ਜੀ, ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ ਜੀ। ਤੇ ਜਦੋਂ ਉਹ ਇਹ ਗੱਲ ਕਹਿੰਦੇ ਨੇ, ਫਿਰ ਜਦੋਂ ਪ੍ਰਤੀਕਿਰਿਆ ਹੁੰਦੀ ਆ ਉਸ ਮੌਕੇ ਫਿਰ ਜਿਹੜਾ ਹੈਗਾ ਆਮ ਹਿੰਦੂ ਆ ਉਹ ਇਹ ਆਸ ਕਰਦਾ ਵੀ ਅਸੀਂ ਸੰਘ ਚਾਲਕ ਨੂੰ ਜਾਂ RSS ਵਾਲਿਆਂ ਨੂੰ ਜਾਂ ਹਿੰਦੂ ਕੱਟੜਪੰਥੀਆਂ ਨੂੰ ਤਾਂ ਨਹੀਂ ਕੁਝ ਕਹਿਣਾ, ਪਰ ਸਿੱਖੋ ਤੁਸੀਂ ਨਾ ਬੋਲੋ। ਇਹ ਕਿਵੇਂ ਹੋ ਸਕਦਾ ਇੱਕ ਧਿਰ ਉੱਤੇ ਵਾਰ ਹੋ ਜਾਵੇ ਤੇ ਉਹ ਢਾਲ ਬਣਾ ਚੱਕੇ। ਸਿੱਖ ਦੇ ਕੋਲ ਸਿਰਫ ਆਪਦੇ ਬਚਾਅ ਲਈ ਢਾਲ ਚੱਕਣ ਦਾ ਅਜੇ ਮੌਕਾ ਵਾ, ਉਹਦੇ ਕੋਲੇ ਅਜੇ ਹਮਲਾਵਰ ਬਿਰਤੀ ਨਹੀਂ ਹੈ, ਅਜੇ ਉਹ ਇੰਨੇ ਜੋਗੇ ਇਸ ਪੋਜੀਸ਼ਨ ਵਿੱਚ ਸਿੱਖ ਨਹੀਂ ਹੈ ਕਿ ਹਮਲਾ ਕਰ ਸਕੇ। ਸਿੱਖ ਸਿਰਫ ਆਪਦੇ ਬਚਾਅ ਲਈ ਲੜ ਰਿਹਾ, ਸਿੱਖ ਆਪਦੀ ਆਇਡੈਂਟੀਟੀ ਨੂੰ ਖਤਰਾ ਮੰਨ ਰਿਹਾ। ਹਿੰਦੂਆਂ ਨੂੰ, ਹਿੰਦੂ ਭਾਈਚਾਰੇ ਨੂੰ ਚੰਗੀ ਤਰ੍ਹਾਂ ਪਤਾ ਕਿ ਜਦੋਂ ਅਸੀਂ ਕਹਿੰਦੇ ਆ ਕਿ ਸਿੱਖ ਹਿੰਦੂ ਆ, ਇਹ ਇੱਕ ਸਿੱਖ ਭਾਈਚਾਰੇ ਨੂੰ ਗੰਦੀ ਗਾਲ ਵਾਂਗੂ ਲੱਗਦਾ, ਕਿਉਂਕਿ ਅਰਬੀ ਫਾਰਸੀ ਵਿੱਚ ਇਸ ਸ਼ਬਦ ਦੇ ਅਰਥ ਬੜੇ ਮਾੜੇ ਆ। ਤੇ ਜੇਕਰ ਆਪਾਂ ਚਾਰ ਜਣੇ ਗੱਡੀ 'ਚ ਵੀ ਬੈਠੇ ਜਾਂਦੇ ਹੋਈਏ, ਕਿਸੇ ਸਭਾ ਸੁਸਾਇਟੀ 'ਚ ਬੈਠੇ ਹੋਈਏ
ਕੋਈ ਬੰਦਾ ਕਿਸੇ ਸ਼ਬਦ ਤੋਂ ਅਲਕਤ ਮੰਨਦਾ ਹੋਵੇ, ਬੁਰਾ ਮੰਨਦਾ ਹੋਵੇ, ਆਪਾਂ ਉਹ ਸ਼ਬਦ ਕਹਿਣ ਤੋਂ ਉਹਨੂੰ ਗਰੇਜ ਕਰਦੇ ਹਾਂ, ਕਿਉਂਕਿ ਆਪਾਂ ਭਾਈਚਾਰਾ ਰੱਖਣਾ ਹੁੰਦਾ। ਜੇ ਭਾਈਚਾਰਾ ਤੋੜਨਾ ਹੋਵੇ, ਜੇ ਗਾਂਹ ਵਾਲੇ ਨੂੰ ਜਲੀਲ ਕਰਨਾ ਹੋਵੇ, ਜੇ ਬੁਲਿੰਗ ਜਿਹਨੂੰ ਆਪਾਂ ਕਹਿੰਦੇ ਆ ਕਰਨਾ ਹੋਵੇ, ਜੇ ਤੰਗ ਪਰੇਸ਼ਾਨ ਕਰਨਾ ਹੋਵੇ, ਫਿਰ ਜਾਣ-ਬੁੱਝ ਕੇ ਬਾਰ-ਬਾਰ ਆਪਾਂ ਉਹ ਸ਼ਬਦ ਵਰਤਦੇ ਆ ਤੇ ਬੰਦੇ ਨੂੰ ਜਲੀਲ ਕਰਦੇ ਆ। ਤੇ ਜਿਹਨੂੰ ਜਲੀਲ ਕਰਦੇ ਆ ਉਹਦੇ ਤੋਂ ਇਹ ਆਸ ਕਰਨੀ ਕਿ ਉਹ ਮਾਤਾ ਦਾ ਮਾਲ ਬਣ ਕੇ ਬੈਠਾ ਰਹੂਗਾ, ਇਹ ਤਾਂ ਹੋ ਨਹੀਂ ਸਕਦਾ। ਸੋ ਜਿਹੜੀ ਹਿੰਦੂ ਅਤੇ ਸਿੱਖ ਰਿਸ਼ਤਿਆਂ ਦੇ ਵਿਚਾਲੇ ਇੱਕ ਕੜੱਤਣ, ਇੱਕ ਨਫ਼ਰਤ, ਇੱਕ ਦੂਰੀ, ਇੱਕ ਸੰਤਾਪ, ਇੱਕ ਜਿਹੜਾ ਬੈਰ ਵਿਰੋਧ ਦਿਨੋਂ ਦਿਨ ਵੱਧਦਾ ਜਾ ਰਿਹਾ, ਉਹਦੇ ਵਧਣ ਦਾ ਮੁੱਖ ਕਾਰਨ ਹਿੰਦੂ ਕੱਟੜਪੰਥੀਆਂ ਵੱਲੋਂ ਬਾਰ-ਬਾਰ ਸਿੱਖਾਂ ਨੂੰ ਜਲੀਲ ਕਰਨਾ, ਸਿੱਖਾਂ ਨੂੰ ਪਰੇਸ਼ਾਨ ਕਰਨਾ, ਸਿੱਖਾਂ ਦੇ ਧਾਰਮਿਕ ਜਿਹੜੇ ਵਿਸ਼ਵਾਸ ਨੇ, ਬਲੀਫਸ ਨੇ, ਜਿਹੜੇ ਸਿੱਖਾਂ ਦੇ ਜਿਹੜੇ ਆਦਰਸ਼ ਨੇ, ਸਿੱਖਾਂ ਦੇ ਨਾਇਕ ਨੇ, ਸਿੱਖਾਂ ਦੀ ਮਰਿਆਦਾ, ਹਰ ਗੱਲ ਬਾਰੇ ਜਿਹੜੀਆਂ ਬੇਕਾਰ ਗੱਲਾਂ ਜਿਨ੍ਹਾਂ ਦਾ ਕੋਈ ਤੁਕ ਨਹੀਂ ਬਣਦੀ, ਉਹ ਗੱਲਾਂ ਕਹਿਣੀਆਂ। ਔਰ ਸਾਰੇ ਭਾਰਤ ਵਿੱਚ ਪਿਛਲੇ 70-80 ਸਾਲ ਦੇ ਵਿੱਚ ਜਿਹੜੇ ਸਾਧ ਬਾਬੇ ਨੇ ਉਹਨਾਂ ਨੇ, ਤੇ ਨੰਬਰ 2 ਜਿਹੜੀਆਂ ਕਿਤਾਬਾਂ ਐਜੂਕੇਸ਼ਨ ਪਾਲਿਸੀ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ ਹਾਂ, ਕਿਉਂਕਿ ਮੈਂ ਅੱਗੇ ਵੀ ਕਈ ਵਾਰ ਇਹ ਗੱਲ ਦੱਸੀ ਆ ਕਿ ਜਦੋਂ ਪੰਡਤ ਮਦਨ ਮੋਹਨ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਇਹ ਗੱਲ ਕਹੀ ਸੀ ਕਿ ਇਨ ਮੁਸਲਮਾਨੋਂ ਕੀ ਮੁਸਲਮਾਨੀ ਤੋਂ ਹਮ ਵਿਦਿਆ ਨੀਤੀ ਮੇਂ ਸੰਸ਼ੋਧਨ ਕਰਕੇ ਨਿਕਾਲ ਦੇਂਗੇ। ਉਹ ਜਿਹੜੀ ਵਿਦਿਆ ਨੀਤੀ ਮੁਸਲਮਾਨਾਂ ਦੀ ਮੁਸਲਮਾਨੀ ਕੱਢਣ ਵਾਲੀ ਸੀ, ਉਹਨਾਂ ਦਾ ਪਤਾ ਨਹੀਂ ਉਹਨੇ ਕੀ ਵਿਗਾੜਿਆ ਕਿ ਨਹੀਂ ਵਿਗਾੜਿਆ, ਪਰ ਹਿੰਦੂ ਅਤੇ ਸਿੱਖ, ਕਿਉਂਕਿ ਅਸੀਂ ਤਾਂ ਹਿੰਦੂਆਂ ਦੇ ਨਾਲ ਰਹਿਣ ਲਈ ਆਪਦੇ ਜਾਨੋਂ ਪਿਆਰੇ ਗੁਰਧਾਮਾਂ ਨੂੰ ਤਿਆਗ ਕੇ, ਛੱਡ ਕੇ ਉੱਥੋਂ ਪਾਕਿਸਤਾਨ ਚੋਂ ਆ ਗਏ। ਅਸੀਂ ਆਪਦੀਆਂ ਬੇਪੱਤੀਆਂ ਕਰਵਾਈਆਂ, ਜ਼ਮੀਨਾਂ ਜਾਇਦਾਦਾਂ ਛੱਡੀਆਂ ਤੇ ਇਸ ਹਿੰਦੂ ਨਾਲ ਜਾਂ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ। ਇੱਥੇ ਆਉਣ ਤੋਂ ਬਾਅਦ ਹਿੰਦੂ ਬਹੁਗਿਣਤੀ ਸੀ, ਹਿੰਦੂ ਕਾਂਗਰਸੀ ਲੀਡਰ ਸੀ, ਇਹ ਇਹਨਾਂ ਦੇ ਹੱਥ ਵਿੱਚ ਸੀ ਕਿ ਉਹਨਾਂ ਵਾਅਦਿਆਂ ਨੂੰ ਪੂਰਾ ਕਰਦੇ ਜਿਹੜੇ 1947 ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਉੱਤਰੀ ਭਾਰਤ ਵਿੱਚ ਇੱਕ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਪਦੀ ਆਜ਼ਾਦੀ ਦਾ ਨਿੱਘ ਮੰਨਣ। ਪਰ ਆਜ਼ਾਦੀ ਦਾ ਨਿੱਘ ਕਿਹੜੇ ਬੰਦੇ ਨੂੰ ਇੱਥੇ ਮੰਨਣ ਦੇਣਾ ਸੀ? ਉਲਟਾ ਇੱਥੇ ਇਹ ਕਹਿਤਾ ਕਿ ਅਜੇ 15 ਅਗਸਤ ਨੂੰ ਥੋੜੇ ਦਿਨ ਹੀ ਬੀਤੇ ਸੀ ਅੰਗਰੇਜ਼ਾਂ ਦੇ ਜਾਣ ਤੋਂ, ਪਾਕਿਸਤਾਨ ਬਣੇ ਤੋਂ ਬਾਅਦ 55ਵੇਂ ਦਿਨ ਤਾਂ ਆਰਡਰ ਜਾਰੀ ਕਰਤਾ ਕਿ ਸਿੱਖ ਜਰੈਮ ਪੇਸ਼ਾ ਨੇਗੇ। ਤੇ ਜੇਕਰ ਉਹ ਅਜੇ ਗੱਲ ਦਾ ਕੋਈ ਤਣ ਪੱਤਣ ਲੱਗੀ ਨਹੀਂ ਸੀ ਜਦ ਨੂੰ ਭਾਰਤ ਦੇ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਲਿਖਤਾ। ਜਦੋਂ ਸਿੱਖਾਂ ਨੂੰ ਹਿੰਦੂ ਲਿਖੋਗੇ, ਸਿੱਖਾਂ ਨੂੰ ਜਰੈਮ ਪੇਸ਼ਾ ਲਿਖੋਗੇ, ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਨਜਾਇਜ਼ ਬੇਲੋੜੀ ਦਖਲਅੰਦਾਜ਼ੀ ਕਰੋਗੇ ਤਾਂ ਅਨਰੈਸਟ ਜਿਹੜੀ ਆ, ਬੇਚੈਨੀ ਜਿਹੜੀ ਹੈ, ਉਹ ਪੈਦਾ ਹੋਏਗੀ। ਫਿਰ ਸਾਰੇ ਭਾਰਤ ਦੇ ਵਿੱਚ ਅੱਡ-ਅੱਡ ਧਰਮਾਂ, ਬੋਲੀਆਂ ਤੇ ਸੱਭਿਆਚਾਰਾਂ ਨੂੰ ਪ੍ਰਫੁੱਲਤ ਕਰਨ ਦੇ ਏਜੰਡੇ ਤਹਿਤ ਸੂਬੇ ਬਣਨੇ ਸ਼ੁਰੂ ਹੋਏ, ਕਿਉਂਕਿ ਭਾਰਤ ਵਿੱਚ ਅੱਡ-ਅੱਡ ਖਿਆਲਾਂ ਵਾਲੇ, ਅੱਡ-ਅੱਡ ਪਿਛੋਕੜਾਂ ਵਾਲੇ, ਅੱਡ-ਅੱਡ ਸਿਵਲਾਈਜੇਸ਼ਨ ਸੱਭਿਆਚਾਰਾਂ ਵਾਲੇ, ਅੱਡ-ਅੱਡ ਬੋਲੀਆਂ ਦੇ ਆਧਾਰ ਦੇ ਉੱਤੇ ਲੋਕ ਜਿਹੜੇ ਨੇ ਵਸਦੇ ਆ। ਤੇ ਹਰੇਕ ਖਿੱਤੇ ਦੇ ਵਿੱਚ ਕਿਸੇ ਨਾ ਕਿਸੇ ਖਾਸ ਸੱਭਿਆਚਾਰ ਦੀ ਜਾਂ ਖਾਸ ਬੋਲੀ ਦੀ ਜਿਹੜੀ ਆ ਉਹ ਚੜ੍ਹਤ ਵਾ। ਤੇ ਇੱਥੇ ਇਹ ਮੰਨਿਆ ਗਿਆ ਕਿ ਅੰਗਰੇਜ਼ੀ ਤੇ ਹਿੰਦੀ ਜਿਹੜੀ ਆ, ਹਿੰਦੀ ਸੰਪਰਕ ਭਾਸ਼ਾ, ਚਲੋ ਅੰਗਰੇਜ਼ੀ ਜਿਹੜੀ ਹੈਗੀ ਆ ਉਹ ਸਾਰਿਆਂ ਦੇ, ਕਿਉਂਕਿ ਸਾਰੇ ਭਾਰਤ ਵਿੱਚ ਅੰਗਰੇਜ਼ਾਂ ਵੇਲੇ ਉਹ ਅੰਗਰੇਜ਼ੀ ਬੋਲੀ ਹੈ ਜਿਹੜੀ ਉਹ ਕਿਸੇ ਹੱਦ ਤੱਕ ਜਿਹੜੀ ਅਫਸਰਸ਼ਾਹੀ ਸੀ ਉਹਦੇ ਵਿੱਚ ਘੁਸਪੈਠ ਉਹਦੀ ਹੋ ਚੁੱਕੀ ਸੀ ਜਾਂ ਉਹਦਾ ਬੋਲਬਾਲਾ ਸੀਗਾ। ਸੋ ਇਸ ਤਰੀਕੇ ਨਾਲ ਇਹ ਮੰਨ ਲਿਆ ਗਿਆ ਕਿ ਸਾਰੀਆਂ ਬੋਲੀਆਂ ਜਿਹੜੀਆਂ ਨੇ, ਹਿੰਦੀ, ਅੰਗਰੇਜ਼ੀ ਤੇ ਇੱਕ ਲੋਕਲ ਬੋਲੀ ਆ ਜਿਹੜੀ ਮੁੱਖ ਤੌਰ ਦੇ ਉੱਤੇ ਇਹਨਾਂ 3 ਬੋਲੀਆਂ ਦੇ ਆਧਾਰ ਤੇ ਅੱਡ-ਅੱਡ ਜਿਹੜੇ ਸੂਬੇ ਆ ਉਹ ਬਣਾਏ ਗਏ। ਹੁਣ ਸਾਰੇ ਭਾਰਤ ਵਿੱਚ ਸੂਬੇ ਬਣ ਰਹੇ ਸੀ, ਪਰ ਸਿੱਖਾਂ ਨੂੰ ਜਵਾਬ ਦੇਤਾ, ਕਿਉਂਕਿ ਜੇ ਸਿੱਖਾਂ ਦੀ ਬੋਲੀ ਦੇ ਆਧਾਰ ਤੇ ਸੂਬਾ ਬਣਦਾ ਤਾਂ ਉਹ ਪੰਜਾਬੀ ਬੋਲੀ ਵਾਲਾ, ਗੁਰਮੁਖੀ ਬੋਲੀ ਵਾਲਾ ਸੂਬਾ ਜਿਹੜਾ ਸੀ ਉਹ ਨਹਿਰੂ ਤੇ ਪਟੇਲ ਵਰਗਿਆਂ ਨੂੰ ਸਾਰਿਆਂ ਨੂੰ ਹੀ, ਚਾਹੇ ਉਹ ਨਰਮ ਹਿੰਦੂਤਾ ਵਾਲੇ ਸੀਗੇ ਕਾਂਗਰਸੀ, ਚਾਹੇ ਉਹ ਗਰਮ ਹਿੰਦੂਤਾ ਵਾਲੇ ਸੀ ਜਨਸੰਘ ਵਾਲੇ, ਭਾਜਪਾ ਵਾਲੇ, ਆਰੀਆ ਸਮਾਜ ਵਾਲੇ ਤੇ ਹੋਰ ਹਿੰਦੂ ਕੱਟੜਪੰਥੀ, ਇਹਨਾਂ ਨੂੰ ਮਨਜ਼ੂਰ ਨਹੀਂ ਸੀ। ਹੁਣ ਇਹ ਸਮਝ ਨਹੀਂ ਆਉਂਦੀ ਵੀ ਸਿੱਖ ਕਿੱਥੇ ਗਲਤ ਨੇ। ਸਿੱਖ ਤਾਂ ਤੁਹਾਡੇ ਨਾਲ ਰਹਿਣ ਦੇ ਲਈ ਆਪਦਾ ਸਾਰਾ ਕੁਝ ਤਿਆਗ ਕੇ, ਸਾਰਾ ਕੁਝ ਛੱਡ ਕੇ ਇੱਥੇ ਆ ਗਏ ਆ। ਹੁਣ ਤੁਹਾਡੇ ਕੋਲ ਜੇ ਉਹ ਆ ਹੀ ਗਏ ਨੇ ਤਾਂ ਇਹੋ ਜਿਹਾ ਵਧੀਆ ਮਾਹੌਲ ਤਿਆਰ ਕਰੋ ਕਿ ਜਿਹੜੇ ਸਿੱਖ ਨੇ ਅੱਜ ਉਹ ਇਹ ਕਹਿਣ ਜੋਗੇ ਹੋਣੇ ਸੀਗੇ ਕਿ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਪਿਛਲੀਆਂ ਸਦੀਆਂ ਦੇ ਵਿੱਚ ਜੋ ਘਾਲਣਾ ਘਾਲੀ ਸੀ, ਜਿਵੇਂ ਜੋ ਇਹਨਾਂ ਦੇ ਲਈ ਭਾਈਚਾਰੇ ਦੇ ਲਈ, ਹਿੰਦੂ ਭਾਈਚਾਰੇ ਨੇ ਕੀਤਾ ਸੀ, ਉਹਦਾ ਇਹਨਾਂ ਨੇ 1 ਰੁਪਈਏ ਦਾ 1 ਲੱਖ ਰੁਪਈਆ ਮੁੱਲ ਪਾ ਕੇ ਦਿਖਾਤਾ। ਤੇ ਅੱਜ ਸਾਡੇ ਦਿਲ ਇਹਨਾਂ ਦੇ ਲਈ ਬਾਗੋ ਬਾਗ ਨੇ। ਇਸ ਮੁਲਕ ਲਈ, ਇਸ ਧਰਤੀ ਲਈ, ਇਹਨਾਂ ਲੋਕਾਂ ਲਈ ਸਾਡੀ ਜਾਨ ਹਾਜ਼ਰ ਆ। ਅਸੀਂ ਇਹਨਾਂ ਲੋਕਾਂ ਲਈ, ਇਸ ਮੁਲਕ ਦੀਆਂ ਜਿਹੜੀ, ਇਸ ਮੁਲਕ ਦੇ ਦੁਸ਼ਮਣ ਸਾਡੇ ਮੁਲਕ ਨੇ, ਇਹਨਾਂ ਲੋਕਾਂ ਦੇ ਦੁਸ਼ਮਣ ਸਾਡੇ ਦੁਸ਼ਮਣ ਨੇ, ਇਹਨਾਂ ਲੋਕਾਂ ਦੇ ਮਿੱਤਰ ਸਾਡੇ ਮਿੱਤਰ ਨੇ, ਇਹਨਾਂ ਲੋਕਾਂ ਦੇ, ਇਸ ਮੁਲਕ ਦੇ ਜਿਹੜੇ ਮਿੱਤਰ ਨੇ ਉਹ ਸਾਡੇ ਮਿੱਤਰ ਨੇ। ਪਰ ਹੁਣ ਜਿਹੜੀ ਸਥਿਤੀ ਆ ਉਹ ਬਿਲਕੁਲ ਉਲਟਾ ਕੇ ਧਰ ਦਿੱਤੀ ਗਈ ਆ। ਸਿੱਖਾਂ ਨੂੰ ਬਾਰ-ਬਾਰ ਹਿੰਦੂ ਕਹਿ ਕੇ ਜਲੀਲ ਕਰਨ ਦੇ ਨਾਲ ਜਿਹੜਾ ਇੱਕ ਗੱਲ ਸ਼ੁਰੂ ਹੋਈ ਸੀ, ਉਹ ਜਦੋਂ ਪੰਜਾਬੀ ਬੋਲੀ ਬੋਲਣ ਵਾਲਾ ਸੂਬਾ
ਜਿਹੜਾ ਸੀਗਾ ਉਹ ਦੇਣ ਤੋਂ ਇਨਕਾਰ ਕਰਤੀ। ਤੇ ਫਿਰ ਲਗਾਤਾਰ ਕਿੰਨੇ ਵਰੇ ਜਿਹੜੇ ਨੇ ਕੁੱਟ ਕਟਾਪੇ, ਜੇਲ੍ਹਾਂ ਭਰੋ, ਬੰਦੇ ਮਰਵਾਓ, ਤੇ ਮਤਲਬ ਇੱਕ ਨਿੱਕੀ ਜਿਹੀ ਪ੍ਰਾਪਤੀ ਲਈ ਵੀ ਇੰਨਾ ਵੱਡਾ ਕਸ਼ਟ ਜਿਹੜਾ ਹੈਗਾ ਭੋਗਣਾ ਪਿਆ ਕਿ ਅੰਤ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਬਣਾਉਣ ਤੋਂ ਪਹਿਲਾਂ ਹੀ ਇਹ ਗੱਲ ਕਹਿਣੀ, ਜਿਹੜਾ ਗੁਲਜ਼ਾਰੀ ਲਾਲ ਨੰਦੇ ਵਰਗਾ ਬੰਦਾ ਇਹ ਗੱਲ ਕਵੇ ਕਿ ਛੇਤੀ ਕਿਤੇ ਤਾਂ ਬਣਦਾ ਨਹੀਂ, ਜੇ ਬਣਾਉਣਾ ਪੈ ਹੀ ਗਿਆ ਤਾਂ ਪੰਜਾਬੀ ਸੂਬਾ ਇਹੋ ਜਿਹਾ ਬਣਾਵਾਂਗੇ ਵੀ ਆਉਣ ਵਾਲੀਆਂ ਨਸਲਾਂ, ਜਿਹੜੀਆਂ ਆਉਣ ਵਾਲੀਆਂ ਪੁਸ਼ਤਾਂ ਹੋਣਗੀਆਂ ਇਹਨਾਂ ਦੀਆਂ, ਉਹ ਦੇਖ ਦੇਖ ਕੇ ਕਲਪਿਆ ਕਰਨਗੀਆਂ। ਤੇ ਅੱਜ 1966 ਤੋਂ 2019 ਆ ਗਿਆ ਤੇ ਅੱਜ ਹਰੇਕ ਸਿੱਖ ਵਾਕਿਆ ਹੀ ਕਲਪ ਰਿਹਾ, ਹਰੇਕ ਇਸ ਧਰਤੀ ਨੂੰ ਛੱਡ ਕੇ ਭੱਜ ਜਾਣਾ ਚਾਹੁੰਦਾ। ਜਿਹੜੀਆਂ ਦੋ ਮੁੱਖ ਗੱਲਾਂ ਦੇ ਲਈ ਇਹ ਸੂਬਾ ਬਣਾਇਆ ਗਿਆ ਸੀ ਕਿ ਚਲੋ ਸਿੱਖਾਂ ਦੀ ਬਹੁ ਗਿਣਤੀ ਵਾਲਾ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਹੋਏਗਾ, ਜਿੱਥੇ ਪੰਜਾਬੀ ਬੋਲੀ ਦਾ ਬੋਲਬਾਲਾ ਹੋਏਗਾ ਤੇ ਸਿੱਖੀ ਦੀ ਚੜ੍ਹਦੀ ਕਲਾ ਹੋਏਗੀ। ਇੱਥੇ ਹੁਣ ਨਾ ਤਾਂ ਇਹ ਸਿੱਖ ਬਹੁ ਗਿਣਤੀ ਵਾਲਾ ਸੂਬਾ ਰਿਹਾ, ਨਾ ਇਹ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਰਿਹਾ। ਪੰਜਾਬ ਦੀ ਧਰਤੀ ਦੇ ਹਰ ਸ਼ਹਿਰ ਦੇ ਵਿੱਚ ਹਿੰਦੀਕਰਨ ਹੋਇਆ ਤੇ ਹਿੰਦੂਕਰਨ ਹੋਇਆ। ਹਿੰਦੀਕਰਨ ਹੋਣਾ ਜਾਂ ਹਿੰਦੂਕਰਨ ਹੋਣਾ ਕੋਈ ਗੁਨਾਹ ਨਹੀਂ। ਭਾਰਤ ਦੇ ਵਿੱਚ ਬਾਕੀ ਵੀ ਲੋਕ ਵਸਦੇ ਆ, ਹਿੰਦੂ ਵੀ ਵਸਦੇ ਆ, ਤੇ ਪੰਜਾਬ ਵਿੱਚ ਵੀ ਹਿੰਦੂ ਨੂੰ ਪੂਰੀ ਸ਼ਾਨ ਦੇ ਨਾਲ ਰਹਿਣ ਦਾ ਹੱਕ ਹੈ। ਪਰ ਉਹ ਹਿੰਦੂ ਜਦੋਂ ਇੱਥੋਂ ਦੇ ਧਾਰਮਿਕ ਵਿਸ਼ਵਾਸਾਂ, ਇੱਥੋਂ ਦੇ ਨਾਇਕਾਂ, ਇੱਥੋਂ ਦੀ ਸਾਰੀ ਗੱਲ ਦੇ ਖਿਲਾਫ ਡਟ ਜਾਂਦਾ, ਉੱਥੇ ਜਾ ਕੇ ਸਮੱਸਿਆ ਇੱਕ ਬਹੁਤ ਜ਼ਿਆਦਾ ਉਲਝ ਜਾਂਦੀ ਹੈ। ਜਿਵੇਂ ਕਿ ਜਦੋਂ ਖਾੜਕੂ ਲਹਿਰ ਪੂਰੇ ਬੁਲੰਦੀ ਤੇ ਸੀ, ਉਹਨਾਂ ਦਿਨਾਂ ਦੇ ਵਿੱਚ ਅਜੀਤ ਵਿੱਚ ਸਤਨਾਮ ਸਿੰਘ ਮਾਣਕ ਨੇ ਇੱਕ ਬਾਲ ਠਾਕਰੇ ਨੂੰ ਖੁੱਲਾ ਖਤ ਲਿਖਿਆ ਸੀ, ਕਿਉਂਕਿ ਬਾਲ ਠਾਕਰੇ ਨੇ 1987-88 ਦੇ ਵਿੱਚ ਉੱਥੇ ਬੰਬੇ ਦੇ ਸਿੱਖਾਂ ਦੇ ਲਈ ਇੱਕ ਤਲਵਾਰ ਲਮਕਾਤੀ ਉਹਦੇ ਸਿਰ ਤੇ ਕਿ ਜਾ ਕੇ ਪੰਜਾਬ ਦੇ ਵਿੱਚ ਜਥੇਦਾਰ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਾਓ ਕਿ ਪੰਜਾਬ ਦੇ ਹਿੰਦੂਆਂ ਦਾ ਜਿਹੜਾ ਘਾਣ ਹੋ ਰਿਹਾ ਉਹ ਬੰਦ ਕਰੋ, ਤੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਨਾ ਰੋਕਿਆ, ਇਸ ਤਰ੍ਹਾਂ ਜਿਹੜਾ ਕੁਝ ਹੋ ਰਿਹਾ ਸਿੱਖਾਂ ਦੇ ਹਿੰਦੂਆਂ ਤੇ ਜ਼ਬਰ ਜ਼ੁਲਮ ਹੋ ਰਿਹਾ ਕੋਈ, ਤਾਂ ਫਿਰ ਇੱਥੇ ਅਸੀਂ ਬੰਬੇ ਦੇ ਵਿੱਚ ਸਿੱਖਾਂ ਦਾ ਜਾਣਾ ਦੁੱਭਰ ਕਰ ਦਿਆਂਗੇ। ਤਾਂ ਬੜੀ ਉਹਨੇ ਸਾਹਮਣਾ, ਜਿਹੜਾ ਉਹਦਾ ਬਾਲ ਠਾਕਰੇ ਦਾ ਅਖਬਾਰ ਸੀਗਾ, ਉਹਦੇ ਵਿੱਚ ਇਸ ਤਰੀਕੇ ਦੀ ਗੱਲਬਾਤ ਕੀਤੀ ਕਤਰੀ, ਤਾਂ ਸਾਰੇ ਭਾਰਤ ਦੇ ਵਿੱਚ ਸਿੱਖਾਂ ਦੇ ਵਿੱਚ ਗੁੱਸੇ ਦੀ ਇੱਕ ਲਹਿਰ ਦੌੜਨੀ ਸੀ, ਉਹ ਦੌੜੀ। ਬੰਬੇ ਦੇ ਸਿੱਖਾਂ ਨੇ ਵੀ ਉਹਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਥੋੜਾ ਜਿਹਾ ਜਿਸ ਤਰ੍ਹਾਂ ਦਾ ਉਹਦਾ ਮਿਜਾਜ ਸੀਗਾ, ਉਹਨੇ ਗੱਲ ਕੋਈ ਬਾਹਲੀ ਸੁਣੀ ਨਹੀਂ। ਤਾਂ ਪੰਜਾਬ ਦੇ ਵਿੱਚ ਵੀ ਉਹਦੇ ਉੱਤੇ ਚਰਚਾ ਹੋਣੀ ਸੁਭਾਵਿਕ ਸੀਗੀ। ਤੇ 1988 ਦੇ ਵਿੱਚ ਸਤਨਾਮ ਸਿੰਘ ਮਾਣਕ, ਜਿਹੜੇ ਅਜੀਤ ਅਖਬਾਰ ਦੇ ਵਿੱਚ ਲਿਖਦੇ ਹੁੰਦੇ ਆ, ਉਹਨਾਂ ਨੇ ਬਹੁਤ ਚੰਗੇ ਸੀਨੀਅਰ ਕਾਲਮ ਨਵੀਸ ਨੇ, ਜਰਨਲਿਸਟ ਨੇ, ਔਰ ਉਹਨਾਂ ਨੇ ਇੱਕ ਉਸ ਟਾਈਮ ਖੁੱਲਾ ਖਤ ਬਾਲ ਠਾਕਰੇ ਦੇ ਨਾਲ ਲਿਖਿਆ ਸੀਗਾ। ਉਹਦੇ ਵਿੱਚ ਇਹੀ ਉਹਨਾਂ ਨੇ ਨੁਕਤਾ ਉਠਾਇਆ ਸੀ ਕਿ ਜੇਕਰ ਬਾਲ ਠਾਕਰੇ ਜੀ, ਜਿਹੜੇ ਕੋਈ ਬੰਦੇ ਮਹਾਰਾਸ਼ਟਰ ਦੇ ਵਿੱਚ, ਜਿਹੜੇ ਮਹਾਰਾਸ਼ਟਰ ਦੇ ਨਾਇਕ ਨੇ, ਉਹਨਾਂ ਨੂੰ ਛਟਿਆਉਣ, ਉਹਨਾਂ ਨੂੰ ਨੀਵਾਂ ਦਿਖਾਉਣ, ਉਹਨਾਂ ਨੂੰ ਨਾਇਕ ਮੰਨਣ ਤੋਂ ਇਨਕਾਰ ਕਰਨ, ਤੇ ਉਹਨਾਂ ਬੰਦਿਆਂ ਦੇ ਨਾਲ ਤੁਸੀਂ ਮਰਾਠੇ ਲੋਕ ਕੀ ਕਰੋਗੇ? ਉਹੀ ਕੁਛ ਇੱਥੇ ਪੰਜਾਬ 'ਚ ਹੋ ਰਿਹਾ। ਪੰਜਾਬ ਦੇ ਹਿੰਦੂ ਨੇ ਕਦੇ ਵੀ ਪੰਜਾਬ ਦੇ ਨਾਇਕਾਂ ਨੂੰ, ਗੁਰੂ ਸਾਹਿਬਾਨ ਨੂੰ, ਜਾਂ ਜਿਨ੍ਹਾਂ ਨਾਇਕਾਂ ਨੂੰ ਅੱਜ ਇੱਥੇ ਮਾਣ ਮਿਲ ਰਿਹਾ, ਉਹਨਾਂ ਨੂੰ ਉਸ ਤਰੀਕੇ ਦਾ ਸਤਿਕਾਰ ਨਹੀਂ ਦਿੱਤਾ ਜਿਹੋ ਜਿਹਾ ਇਹਨਾਂ ਨੂੰ ਦੇਣਾ ਚਾਹੀਦਾ। ਜੇਕਰ ਕੋਈ ਸ਼ਿਵਾਜੀ ਮਰਾਠਾ ਨੂੰ ਜਾਂ ਉੱਥੇ ਦੇ ਹੋਰ ਨਾਇਕਾਂ ਨੂੰ ਕੋਈ ਤਿਰਸਕਾਰ ਕਰੇ, ਉਹਨਾਂ ਦੇ ਖਿਲਾਫ ਗੱਲਾਂ ਕਰੇ, ਜਾਂ ਖਿਲਾਫ ਗੱਲਾਂ ਬੋਲਣ ਵਾਲਿਆਂ ਦੀ ਹਮਾਇਤ ਕਰਦਾ ਦੇਖੇ, ਤਾਂ ਤੁਸੀਂ ਮਹਾਰਾਸ਼ਟਰ ਦੇ ਲੋਕ ਉਸ ਬੰਦੇ ਪ੍ਰਤੀ ਕਿਹੋ ਜਿਹਾ ਵਿਹਾਰ ਕਰੋਗੇ? ਉਵੇਂ ਦਾ ਕੁਝ ਇੱਥੇ ਵਾਪਰ ਰਿਹਾ। ਕਿਉਂਕਿ ਜਿਹੜੀਆਂ ਧਿਰਾਂ, ਜਿਹੜੇ ਵਿਅਕਤੀ, ਜਿਹੜੇ ਰੁਝਾਨ, ਜਿਹੜੇ ਵਰਤਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਖਿਲਾਫ ਭੁਗਤਦੇ ਹੋਣ, ਗੁਰੂ ਨਾਨਕ ਦੇਵ ਜੀ ਦੀ ਸੋਚ ਦੇ ਖਿਲਾਫ ਭੁਗਤਦੇ ਹੋਣ, ਜਾਂ ਹੋਰ ਸਿੱਖ ਯੋਧਿਆਂ ਦੇ ਖਿਲਾਫ ਭੁਗਤਦੇ ਹੋਣ, ਉਹਨਾਂ ਦੇ ਨਾਲ ਬੜੀ ਖਾਮੋਸ਼ੀ ਦੇ ਨਾਲ ਜਿਹੜਾ ਹੈਗਾ ਪੰਜਾਬ ਦਾ ਹਿੰਦੂ ਡਟ ਕੇ ਖੜ ਜਾਂਦਾ। ਜਿੱਥੇ ਇੱਥੇ ਲਾਲਾ ਜਗਤ ਨਾਰਾਇਣ ਵਰਗਿਆਂ ਨੇ ਜਗਬਾਣੀ ਅਖਬਾਰ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਅਪ ਸ਼ਬਦ ਵਰਤਨੇ ਇੱਕ ਮੌਜ ਜੀ ਸਮਝੀ ਹੋਈ ਸੀ ਵੀ ਇਹ ਕਿੱਡੀ ਕੀ ਗੱਲ ਆ, ਮਤਲਬ ਜਿਵੇਂ ਉਹ ਆਮ ਬੰਦੇ ਹੁੰਦੇ ਆ। ਹੁਣ ਹੋ ਸਕਦਾ ਲਾਲਾ ਜਗਤ ਨਾਰਾਇਣ ਵਰਗਿਆਂ ਨੂੰ ਜਾਂ ਕਿਸੇ ਹੋਰ ਹਿੰਦੂ ਨੂੰ ਗੁਰੂ ਸਾਹਿਬਾਨ ਦੇ ਵਿੱਚੋਂ ਉਹੋ ਜਿਹੀ ਮਹਿਕ, ਉਹੋ ਜਿਹਾ ਆਨੰਦ ਨਾ ਆਉਂਦਾ ਹੋਵੇ, ਉਹਦੇ ਆਪ ਦੇ ਨਜ਼ਰੀਆ ਹੋ ਸਕਦਾ। ਪਰ ਉਸ ਲਾਲੇ ਜਗਤ ਨਾਰਾਇਣ ਨੂੰ ਜਾਂ ਉਹੋ ਜਿਹੇ ਹੋਰ ਬੰਦਿਆਂ ਨੂੰ ਇਹ ਹੱਕ ਤਾਂ ਨਹੀਂ ਮਿਲ ਗਿਆ ਕਿ ਜਿਹੜੇ ਬੰਦੇ ਸਤਿਕਾਰ ਕਰਦੇ ਆ ਗੁਰੂ ਸਾਹਿਬਾਨ ਦਾ, ਉਹਨਾਂ ਦਾ ਜਿਹੜਾ ਦਿਲ ਦੁਖੀ ਕਰਨ ਵਾਲੀਆਂ ਉਹ ਗੱਲਾਂ ਲਿਖਣ ਦੀ ਵੀ ਉਹਨੂੰ ਹੱਕ ਮਿਲ ਗਿਆ। ਤੋ ਇਸੇ ਤਰੀਕੇ ਨਾਲ ਜਿਹੜਾ ਸਤਨਾਮ ਸਿੰਘ ਮਾਣਕ ਅੱਗੇ ਉਹਨਾਂ ਨੇ ਲਿਖਿਆ ਕਿ ਜੇ ਮਹਾਰਾਸ਼ਟਰ ਦੇ ਵਿੱਚ ਰਹਿ ਕੇ ਕੋਈ ਬੰਦਾ ਮਹਾਰਾਸ਼ਟਰ ਦੇ ਹਿੱਤਾਂ ਦੇ ਉਲਟ ਡਟਿਆ ਹੋਵੇ, ਮਹਾਰਾਸ਼ਟਰ ਦੀ ਬੋਲੀ ਦੇ ਉਲਟ, ਮਰਾਠੀ ਬੋਲੀ ਦੇ ਉਲਟ ਡਟਿਆ ਹੋਵੇ, ਤੁਸੀਂ ਉਹਦੇ ਨਾਲ ਕੀ ਕਰੋਗੇ? ਇਹੀ ਕਰਤੂਤ ਇੱਥੇ ਪੰਜਾਬ ਦੇ ਹਿੰਦੂ ਕਰਦੇ ਆ। ਹਮੇਸ਼ਾ ਹਿੰਦੀ ਦੇ ਹੱਕ 'ਚ ਡਟੇ ਰਹਿਣਗੇ ਤੇ ਪੰਜਾਬੀ ਚੰਗੀ ਭਲੀ ਬੋਲਣਗੇ, ਆਪਸ ਵਿੱਚ ਗੱਲਾਂ ਬਾਤਾਂ ਪੰਜਾਬੀ 'ਚ ਕਰਨਗੇ, ਵਿਆਹ ਮੰਗਣੇ ਸ਼ਾਦੀਆਂ ਤੇ ਪੰਜਾਬੀ ਗਾਣੇ ਲਾ ਕੇ ਨੱਚਣਗੇ, ਤੇ ਜਦੋਂ ਕਿਸੇ ਨਾਲ ਬਾਜ਼ਾਰ 'ਚ ਗੱਲ ਕਰਨਗੇ ਜਾਂ ਵਿਆਹ ਸ਼ਾਦੀ ਮੁੱਕੇ ਕਾਰਡ ਛਾਪਣਗੇ, ਉਦੋਂ ਸਭ ਕੁਝ, ਸਾਰਾ ਕੁਝ ਪੰਜਾਬੀ 'ਚ ਕਰਨ ਕਰਾਉਣ ਦੇ ਬਾਵਜੂਦ ਜਦੋਂ ਵਾਰੀ ਆਉਂਦੀ ਆ
ਮਰਦਮਸ਼ੁਮਾਰੀ ਦੀ, ਉਦੋਂ ਉਹ ਪੰਜਾਬੀ ਵਿੱਚ ਬੋਲ ਕੇ ਹੀ ਕਹਿ ਰਹੇ ਹੁੰਦੇ ਆ ਉਹਨੂੰ ਫਾਰਮ ਭਰਨ ਵਾਲੇ ਨੂੰ ਵੀ ਜਿਹੜਾ ਬੋਲੀ ਵਾਲਾ ਖਾਨਾ ਉਹ 'ਚ ਹਿੰਦੀ ਲਿਖਦੀ। ਤਾਂ ਉਹਦੇ ਨਾਲ ਇਸ ਇਲਾਕੇ ਦੇ ਵਿੱਚ ਹੌਲੀ ਹੌਲੀ ਜਿਹੜਾ ਸੀਗਾ ਹਿੰਦੀ ਬੋਲੀ ਬੋਲਣ ਵਾਲਿਆਂ ਦਾ, ਜਿਹੜੇ ਕਿ ਹੈ ਨਹੀਂ ਸੀ ਅਸਲ ਵਿੱਚ, 19% ਹਿੰਦੀ ਬੋਲੀ ਬੋਲਣ ਵਾਲੇ ਹੈ ਨਹੀਂ ਸੀਗੇ, ਪਰ ਕਾਗਜ਼ਾਂ ਦੇ ਵਿੱਚ ਜਦੋਂ ਇੱਕ ਵਾਰੀ ਉਹ ਦਾਖਲ ਹੋ ਗਈ ਵੀ ਇੱਥੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਆ, ਹੌਲੀ ਹੌਲੀ ਉਹਦਾ ਜਿਹੜਾ ਖਮਿਆਜਾ ਉਹ ਪੰਜਾਬ ਨੂੰ ਭੁਗਤਣਾ ਪਿਆ। ਤੇ ਅੱਜ 1966 ਤੋਂ ਅੱਜ ਤੱਕ ਦਾ ਹਾਲ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ ਹਿੰਦੀ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਵਧੀ ਆ, ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਘਟੀ ਆ। ਇਹਦੇ ਨਾਲ ਪੰਜਾਬੀ ਬੋਲੀ ਨੂੰ ਤੇ ਪੰਜਾਬੀ ਬੋਲੀ ਬੋਲਣ ਵਾਲਿਆਂ ਦੇ ਹਿੱਤਾਂ ਨੂੰ ਸੱਟ ਵੱਜੀ ਆ, ਇਹਦੇ ਨਾਲ ਸਿੱਖ ਹਿੱਤਾਂ ਨੂੰ ਸੱਟ ਵੱਜੀ ਆ। ਇਹ ਜਿਹੜਾ ਸਾਰਾ ਕੇਸ ਉਸ ਟਾਈਮ ਪੰਜਾਬੀ ਹਿੰਦੂ ਦਾ ਬਾਲ ਠਾਕਰੇ ਨੂੰ ਗੱਲ ਲਿਖਣ ਮੌਕੇ ਸਮਝਾਇਆ ਸਤਨਾਮ ਸਿੰਘ ਮਾਣਕ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਦਸਤਾਵੇਜ਼ ਆ, ਉਹਦੇ ਉੱਤੇ ਬਹੁਤ ਵੱਡੀ ਡਿਸਕਸ਼ਨ ਦੀ ਲੋੜ ਆ। ਤੋ ਪੰਜਾਬ ਦਾ ਜਿਹੜਾ ਹਿੰਦੂ ਆ ਜਾਂ ਸਾਰਾ ਆਲ ਓਵਰ ਹਿੰਦੂ ਆ, ਜਿਹੜਾ ਚੰਗਾ ਹਿੰਦੂ ਕਹਿੰਦਾ ਹੈਗਾ ਕਿ ਮੈਂ ਤਾਂ ਜੀ ਸਿੱਖਾਂ ਨਾਲ ਤੇ ਪੰਜਾਬ ਨਾਲ ਜਾਂ ਪੰਥ ਨਾਲ ਜਾਂ ਮੇਰਾ ਬੜਾ ਨੇੜ ਆ, ਉਹ ਨੇੜ ਕਦੋਂ ਦਿਖਾਉਣਾ? ਉਹ ਦਿਖਾਉਣ ਦਾ ਜਦੋਂ ਵੀ ਮੌਕਾ ਆਇਆ ਉਦੋਂ ਦੂਜੇ ਪਾਸੇ ਖੜੇ ਦਿਖੇ ਆ। ਜੂਨ 1984 ਨੂੰ ਪੰਜਾਬ ਦਾ ਹਿੰਦੂ ਜਾਂ ਤਾਂ ਲੱਡੂ ਵੰਡ ਕੇ ਭੰਗੜੇ ਪਾਉਂਦਾ ਦਿਖਿਆ ਜਦੋਂ ਅਕਾਲ ਤਖਤ ਸਾਹਿਬ ਦੀ ਤਬਾਹੀ ਹੋਈ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬੇਦੋਸ਼ੀ ਸੰਗਤ ਦਾ ਘਾਣ ਹੋਇਆ, ਤੇ ਜਾਂ ਫਿਰ ਚੁੱਪ ਕਰਕੇ ਉਹਨਾਂ ਦੀ ਹਮਾਇਤ ਵਿੱਚ ਭੁਗਤਿਆ। ਅਸੀਂ ਉਸ ਪੰਜਾਬ ਦੇ ਹਿੰਦੂ ਨੂੰ ਲੱਭਦੇ ਮਰ ਗਏ ਜਿਹਨੇ ਉਦੋਂ ਇਹ ਕਿਹਾ ਹੋਵੇ ਕਿ ਅਕਾਲ ਤਖਤ ਸਾਹਿਬ ਦੀ ਤਬਾਹੀ ਬਿਲਕੁਲ ਗਲਤ ਹੋਈ ਆ, ਬੇਦੋਸ਼ੀ ਸੰਗਤ ਦਾ ਘਾਣ ਬਿਲਕੁਲ ਗਲਤ ਕੰਮ ਹੋਇਆ, ਪਿੰਡਰਾਂ ਵਾਲੇ ਸੰਤਾਂ ਨਾਲ ਜਾਂ ਅੰਦਰ ਬੈਠੇ ਜੁਝਾਰੂਆਂ ਨਾਲ ਕਿਸੇ ਸੱਚੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਸੀ। ਜਾਂ ਉਹ ਇੰਨੀ ਗੱਲ ਕਹਿਣ ਵਾਲਾ ਹੀ ਹਿੰਦੂ ਸਾਨੂੰ ਮਿਲ ਜਾਂਦਾ ਕੋਈ ਜਿਹਨੇ ਇਹ ਕਿਹਾ ਹੋਵੇ ਵੀ ਲੱਡੂ ਵੰਡਣ ਵਾਲੇ ਭੰਗੜੇ ਪਾਉਣ ਵਾਲੇ ਹਿੰਦੂ ਸਮਾਜ ਉੱਤੇ ਕਲੰਕ ਨੇ, ਜਿਹੜੀ ਹਿੰਦੂਆਂ ਦੀ ਸਿੱਖਾਂ ਨਾਲ ਇੱਕ ਸਾਂਝ ਆ ਉਹਨੂੰ ਤੋੜਨ ਦਾ ਇਹ ਲੋਕ ਕਾਰਨ ਬਣ ਰਹੇ, ਆਧਾਰ ਬਣ ਰਹੇ ਨੇ। ਤੇ ਇਹੋ ਜਿਹੇ ਬੰਦੇ ਇੱਕ ਨਹੀਂ ਦੋ ਨਹੀਂ, ਆ ਹੁਣ ਪਿਛਲੇ 15-20 ਸਾਲਾਂ ਦੇ ਵਿੱਚ ਤਾਂ ਬੇਅੰਤੀ ਇਹੋ ਜਿਹੇ ਬੰਦੇ ਪੈਦਾ ਹੋ ਗਏ ਜਿਹੜੇ ਆਏ ਦਿਨ ਖਾਲਿਸਤਾਨੀ ਸੰਘਰਸ਼ ਬਾਰੇ, ਸਿੱਖਾਂ ਬਾਰੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਤੇ ਹੋਰਨਾਂ ਸਿੱਖ ਨਾਇਕਾਂ ਦੇ ਖਿਲਾਫ ਜਿਹੜੇ ਆ ਮਾੜੇ ਚੰਗੇ ਸ਼ਬਦ ਵਰਤਦੇ ਰਹਿੰਦੇ ਆ। ਇਹ ਠੀਕ ਆ, ਇਹ ਮੰਨ ਲੈਂਦੇ ਆ, ਕਹਿ ਲੈਂਦੇ ਆ ਕਿ ਬਹੁਤ ਸਾਰਾ ਹਿੰਦੂ ਸਮਾਜ ਜਿਹੜਾ ਉਹਨਾਂ ਤੋਂ ਦੁਖੀ ਹੋਣਾ, ਪਰ ਉਹਨਾਂ ਦਾ ਦੁਖੀ ਹੋਣਾ ਸਾਹਮਣੇ ਤਾਂ ਆਵੇ। ਕਦੇ ਵੀ ਪੰਜਾਬੀ ਹਿੰਦੂ ਨੇ ਜਾਂ ਕਿਸੇ ਹੋਰ ਹਿੰਦੂ ਨੇ ਇਹ ਜ਼ਿੰਮੇਵਾਰੀ ਨਹੀਂ ਸਮਝੀ। ਇਹਦੇ ਉਲਟ ਜੇਕਰ ਕੋਈ ਸਿੱਖ, ਪਹਿਲੀ ਗੱਲ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਕੋਈ ਸਿੱਖ ਹਿੰਦੂ ਵਿਸ਼ਵਾਸਾਂ ਦੇ ਖਿਲਾਫ ਜਾਂ ਹਿੰਦੂ ਮਾਨਤਾਵਾਂ ਦੇ ਖਿਲਾਫ ਜਾਂ ਹਿੰਦੂ ਧਰਮ ਦੇ ਖਿਲਾਫ ਕੋਈ ਅਪਸ਼ਬਦ ਵਰਤ ਜਾਵੇ ਜਾਂ ਕੋਈ ਨਕੰਮੀ ਨੀਚ ਗੱਲ ਬੋਲ ਜਾਵੇ। ਪਰ ਜੇਕਰ ਉਹ ਕੋਈ ਬੋਲ ਬੈਠੇ, ਇਹ ਗੱਲ ਪ੍ਰਤਿਆ ਕੇ ਦੇਖੀ ਜਾ ਸਕਦੀ ਆ, ਜੇਕਰ ਕੋਈ ਕਦੇ ਇਹੋ ਜਿਹੀ ਗੜਬੜ ਕਰ ਬੈਠੇ, ਇਹੋ ਜਿਹੀ ਗਲਤੀ ਗੁਸਤਾਖੀ ਕਰ ਬੈਠੇ, ਤਾਂ ਸਿੱਖ ਭਾਈਚਾਰੇ ਦੇ ਵਿੱਚੋਂ ਉਹਦੇ ਖਿਲਾਫ ਇੱਕ ਇਹੋ ਜਿਹੀ ਰੋਹ ਦੀ ਲਹਿਰ ਜਿਹੜੀ ਉਹ ਬੁਲੰਦ ਹੋਊਗੀ ਕਿ ਅਸੀਂ ਕਿਸੇ ਦੇ ਧਾਰਮਿਕ ਵਿਸ਼ਵਾਸਾਂ ਦੇ ਖਿਲਾਫ ਇਸ ਤਰੀਕੇ ਨਾਲ ਨਹੀਂ ਬੋਲ ਸਕਦੇ। ਇਹ ਉਹ ਧਰਮ ਆ, ਸਿੱਖ ਧਰਮ, ਜਿਹਦੇ ਵਿੱਚ ਆਪਾਂ ਜਾਣਦੇ ਹਾਂ ਕਿ 9ਵੇਂ ਪਾਤਸ਼ਾਹ ਨੇ ਤਾਂ ਉਸ ਤਿਲਕ ਜਨੇਊ ਲਈ ਆਪਦੀ ਸ਼ਹਾਦਤ ਦੇ ਦਿੱਤੀ, ਉਹ ਆਪਦਾ ਕੁਰਬਾਨੀ ਦਿੱਤੀ ਆ, ਜਿਹੜੀ ਜਿਸ ਜਨੇਊ ਤੇ ਤਿਲਕ ਵਿੱਚ ਉਹਨਾਂ ਦਾ ਵਿਸ਼ਵਾਸ ਵੀ ਨਹੀਂ ਸੀ। ਸੋ ਬੇਸ਼ੱਕ ਦੀ ਅਸੀਂ ਹਿੰਦੂ ਮਾਨਤਾਵਾਂ ਤੋਂ, ਹਿੰਦੂ ਰਹੁ ਰੀਤਾਂ ਤੋਂ, ਹਿੰਦੂ ਪਰੰਪਰਾਵਾਂ ਤੋਂ ਅਸੀਂ ਉਹਨਾਂ 'ਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਸਿੱਖਾਂ ਤੇ ਸਿੱਖ ਹੋਣ ਦੇ ਨਾਤੇ ਸਾਡਾ ਸਿੱਖੀ ਵਾਲੀਆਂ ਮਾਨਤਾਵਾਂ 'ਚ ਹੀ ਵਿਸ਼ਵਾਸ ਹੋਣਾ ਚਾਹੀਦਾ, ਪਰ ਅਸੀਂ ਇੰਨੇ ਵੀ ਗਿਰੇ ਹੋਏ ਨਹੀਂ ਹੈਗੇ ਕਿ ਅਸੀਂ ਹਿੰਦੂਆਂ ਦੇ ਦਿਲ ਦੁਖੀ ਕਰਨ ਵਾਲੀਆਂ ਗੱਲਾਂ ਕਰੀਏ ਜਾਂ ਜਦੋਂ ਕੋਈ ਕਰੇ ਉਹਦੀ ਹਮਾਇਤ ਵਿੱਚ ਖੜੀਏ। ਇਹ ਸਾਡੇ ਧਰਮ ਦਾ ਹਿੱਸਾ ਨਹੀਂ ਹੈ। ਇਹ ਅਸੀਂ ਇਹਦੇ ਬਾਰੇ ਤਾਂ ਕੀ, ਜਿਸ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨਾਂ ਨਾਲ, ਮੁਗਲਾਂ ਪਠਾਣਾ ਨਾਲ ਬੜਾ ਲੰਬਾ ਸਾਡਾ ਸੰਘਰਸ਼ ਆ, ਜਿਹੜਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਬਾਬਰ ਦੇ ਵੇਲੇ ਤੋਂ ਲੈ ਕੇ ਮੁਗਲੀਆ ਸਲਤਨਤ ਨਾਲ ਟੱਕਰ ਰਹੀ, ਫਿਰ ਉਸ ਤੋਂ ਬਾਅਦ ਵਿੱਚ ਪਠਾਣਾ ਨਾਲ, ਅਫਗਾਨਾਂ ਨਾਲ, ਜਿਹੜੇ ਤਰਾਰੀਆਂ ਨਾਲ ਤੇ ਜਿਹੜੇ ਚੜ੍ਹ ਕੇ ਆਉਂਦੇ ਰਹੇ ਆ ਨਾਦਰ ਸ਼ਾਹ ਵਰਗੇ, ਉਹਨਾਂ ਸਾਰਿਆਂ ਨੂੰ ਆਮ ਤੌਰ ਤੇ ਸਾਡੀ ਪੰਜਾਬੀ ਬੋਲੀ ਵਿੱਚ ਕਿਹਾ ਜਾਂਦਾ ਕਿ ਉਹ ਮੁਸਲਮਾਨ ਸੀਗੇ। ਪਰ ਮੁਸਲਮਾਨਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਪਹੁੰਚਾਉਣੀ ਇਹ ਅਸੀਂ ਤਾਂ ਇਹ ਵੀ ਨਹੀਂ ਕਰ ਸਕੇ ਜਿਨ੍ਹਾਂ ਨਾਲ ਸਾਡਾ ਇੰਨਾ ਟਕਰਾਅ ਰਿਹਾ, ਖੂਨ ਖਰਾਬਾ ਰਿਹਾ। ਜਦੋਂ ਸਿੱਖ ਰਿਆਸਤਾਂ ਦੇ ਰਾਜ ਭਾਗ ਆਏ, ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਹੋਰ 6 ਰਿਆਸਤਾਂ, ਜਦੋਂ ਉਹ ਰਿਆਸਤਾਂ ਦੇ ਰਾਜ ਭਾਗ ਆਏ ਤਾਂ ਉਦੋਂ ਆਪਾਂ ਦੇਖਿਆ ਕਿ ਉਦੋਂ ਪਹਿਲਾਂ ਜਿਹੜਾ ਹਾਕਮ ਸੀ
ਉਹ ਉਹੀ ਸੀ ਜਿਨ੍ਹਾਂ ਨੂੰ ਆਪਾਂ ਮੁਸਲਮਾਨ ਕਹਿੰਦੇ ਆ। ਤਾਂ ਉਹ ਮੁਸਲਮਾਨਾਂ ਦੇ ਨਾਲ ਕੋਈ ਵਧੀਕੀ, ਕੋਈ ਜ਼ੁਲਮ, ਕੋਈ ਧੱਕੇਸ਼ਾਹੀ ਬਿਲਕੁਲ ਨਹੀਂ ਕੀਤੀ ਗਈ। ਇਹ ਜ਼ਰੂਰ ਕੀਤਾ ਗਿਆ ਕਿ ਉਹਨਾਂ ਦਾ ਮਾਣ-ਤਾਣ ਰੱਖਿਆ ਗਿਆ। ਫਕੀਰ ਅਜੀਜ਼ੁਦੀਨ ਵਰਗੇ ਜਿਹੜੇ ਮੁਸਲਮਾਨ ਸੀ, ਜੇਕਰ ਉਹ ਲਾਇਕ ਸੀ, ਕਾਬਲ ਸੀ, ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਨਾਂ ਨੂੰ ਉੱਚੀਆਂ ਪਦਵੀਆਂ ਮਿਲਦੀਆਂ ਰਹੀਆਂ। ਪਰ ਪੰਜਾਬ ਦੀ ਧਰਤੀ ਉੱਤੇ ਅਸੀਂ ਉਹਨਾਂ ਮੁਸਲਮਾਨਾਂ ਨੂੰ ਸਿਰਫ ਮੁਸਲਮਾਨ ਹੋਣ ਕਰਕੇ ਜਾਂ ਕਿਸੇ ਈਸਾਈ ਨੂੰ ਸਿਰਫ ਈਸਾਈ ਹੋਣ ਕਰਕੇ ਨਫ਼ਰਤ ਨਾ ਕਦੇ ਕੀਤੀ ਆ, ਨਾ ਕਦੇ ਕਰ ਸਕਦੇ ਆ। ਪੰਜਾਬ ਦੀ ਧਰਤੀ ਉੱਤੇ ਵੀ ਜਿਨ੍ਹਾਂ ਹਿੰਦੂਆਂ ਦੇ ਪ੍ਰਤੀ ਸਾਡੇ ਮਨ ਵਿੱਚ ਕੜੱਤਣ ਆ ਜਾਂ ਨਫ਼ਰਤ ਵਾ ਜਾਂ ਵੈਰ ਦੀ ਭਾਵਨਾਵਾਂ, ਉਹ ਉਹਨਾਂ ਨਾਲ ਆ ਜਿਹੜੇ ਸਾਡੇ ਨਾਲ ਵੈਰ ਰੱਖਦੇ ਨੇ। ਹੁਣ ਜਿਹੜਾ ਕੋਈ ਕੱਟੜਪੰਥੀ ਹਿੰਦੂ ਬਣ ਕੇ ਕੋਈ ਸ਼ਿਵ ਕੁਮਾਰ, ਕੋਈ ਸੰਤ ਕੁਮਾਰ ਜਾਂ ਹੋਰ ਸਿੱਖਾਂ ਦੇ ਆਹੂ ਲਾਉਂਦਾ ਫਿਰੇ, ਤਾਂ ਸਿੱਖ ਉਹਦੇ ਨਾਲ ਤਾਂ ਨਜਿੱਠਣ ਗਈ, ਪਰ ਗਲੀ 'ਚ ਰਹਿੰਦੇ ਰਾਮ ਲਾਲ ਨਾਲ ਜਾਂ ਕਿਸੇ ਹੋਰ ਹਿੰਦੂ ਨਾਲ ਸਾਡਾ ਕੋਈ ਇਹੋ ਜਿਹਾ ਵੈਰ ਸਿੱਖ ਦਾ ਨਾ ਹੈਗਾ ਤੇ ਨਾ ਹੋ ਸਕਦਾ। ਪੰਜਾਬੀ ਹਿੰਦੂ ਆ ਜਿਹੜਾ, ਉਹ ਆਪਦੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਇਸ ਗੱਲ ਦਾ ਦੁੱਖ ਤਾਂ ਹੈ। ਪਰ ਪੰਜਾਬ ਦਾ ਸਿੱਖ ਜਿਹੜਾ ਹੈਗਾ, ਉਹ ਅੱਜ ਵੀ ਆਪਦੇ ਧਾਰਮਿਕ ਅਕੀਦੇ ਉੱਤੇ, ਇਸ਼ਟ ਉੱਤੇ ਪਹਿਰਾ ਦਿੰਦਿਆਂ ਹੋਇਆਂ ਕਦੇ ਵੀ ਇਸ ਤਰੀਕੇ ਨਾਲ ਨਹੀਂ ਕਰ ਸਕਦਾ ਹੈਗਾ ਕਿ ਜੇ ਇਹ ਲੋਕ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਆ ਤਾਂ ਆਪਾਂ ਵੀ ਇਹੋ ਜਿਹੀਆਂ ਹਰਕਤਾਂ ਕਰੀਏ। ਇਦਾਂ ਦੀ ਗੱਲ ਸੋਚਣੀ, ਇਦਾਂ ਦੀ ਗੱਲ ਮਨ ਵਿੱਚ ਲਿਆਉਣੀ, ਇਹ ਸਿੱਖ ਦਾ ਕਰਮ ਨਹੀਂ ਹੈ। ਤਾਂ ਸਿੱਖ ਧਰਮ ਦੀਆਂ ਜਿਹੜੀਆਂ ਉੱਚੀਆਂ ਸੁੱਚੀਆਂ ਮਾਨਤਾਵਾਂ ਨੇ, ਉਹਨਾਂ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਸਦਾ ਹੀ ਸਿੱਖਾਂ ਨੇ ਇਸ ਗੱਲ ਦਾ ਜਿਹੜਾ ਖਿਆਲ ਰੱਖਿਆ ਕਿ ਸਾਡੇ ਕਰਕੇ ਕਿਸੇ ਹਿੰਦੂ ਦਾ ਦਿਲ ਨਾ ਦੁਖੇ। ਪਰ ਪੰਜਾਬੀ ਹਿੰਦੂ ਜਿਹੜਾ ਹੈਗਾ, ਉਹਦੀ ਜਿਹੜੀ ਖਾਮੋਸ਼ੀ ਆ ਉਹ ਬਹੁਤ ਚੁਭਦੀ ਆ। ਕਿਉਂਕਿ ਜਿਵੇਂ ਹੁਣ ਆ ਪਾਇਲ ਰੋਹਤਗੀ ਨੇ, ਜਾਂ ਇੱਕ ਉਹ ਜਿਹੜਾ ਆਰੀਆ ਸੀ, ਪਤਨੀ ਰਾਮ ਲਾਲ ਆਰੀਆ, ਮੋਹਨ ਲਾਲ ਆਰੀਆ, ਇਦਾਂ ਦਾ ਕੁਛ ਨਾਂ ਸੀ ਉਹਦਾ, ਉਹਨੇ ਪਿਛਲੇ ਦਿਨਾਂ 'ਚ ਛੋਕਰਾ ਜਿਹਾ ਹੈਗਾ, ਨਾ ਉਹਨੂੰ ਧਰਮ ਦਾ ਪਤਾ, ਨਾ ਉਹਨੂੰ ਫਲਸਫਿਆਂ ਦਾ ਪਤਾ, ਨਾ ਉਹਨੂੰ ਇਹ ਸਮਝ ਆ ਕਿ ਪ੍ਰਮਾਤਮਾ ਦੀ ਫੁਲਵਾੜੀ ਦੇ ਅੱਡ-ਅੱਡ ਫੁੱਲ ਨੇ ਤੇ ਅੱਡ-ਅੱਡ ਫੁੱਲਾਂ ਦੇ ਅੱਡ-ਅੱਡ ਗੁਣ ਨੇ, ਔਗਣ ਨੇ, ਅੱਡ-ਅੱਡ ਰੰਗ ਨੇ, ਅੱਡ-ਅੱਡ ਰੂਪ ਨੇ, ਸਰੂਪ ਨੇ। ਤੇ ਉਹਨੂੰ ਜੋ ਕੁਛ ਤੋਤਾ ਜਿਵੇਂ ਪੜ੍ਹਾ ਦਈਦਾ ਤੇ ਉਹ ਉੱਪਰ ਬੋਲੀ ਜਾਂਦਾ, ਉਵੇਂ ਜਬੜੀਆਂ ਉਹਨੇ ਮਾਰੀਆਂ। ਤੇ ਸਿੱਖ ਜਿਹੜੇ ਸੀ ਬੜੇ ਦੁਖੀ ਸੀ। ਤੇ ਅਸੀਂ ਉਦੋਂ ਉਡੀਕਦੇ ਰਹੇ ਵੀ ਕੋਈ ਆਏਗਾ ਜਿਹੜਾ ਕਹੇਗਾ ਕਿ ਜਿਹੜੇ ਇਹ ਜਿਹੇ ਹਿੰਦੂ ਨੇ ਇਹ ਸਮਾਜ ਉੱਤੇ ਕਲੰਕ ਨੇ। ਠੀਕ ਆ ਕਿ ਸਿੱਖਾਂ ਦੇ ਕੋਲੇ ਕੁਝ ਜਾਇਜ਼ ਗਿਲੇ ਸ਼ਿਕਵੇ ਸਟੇਟ ਪ੍ਰਤੀ ਹੈਗੇ ਆ, ਸਿੱਖਾਂ ਦੇ ਬਹੁਤ ਵੱਡੇ ਇਤਰਾਜ਼ ਨੇ ਇੰਡੀਅਨ ਸਟੇਟ ਪ੍ਰਤੀ, ਔਰ ਸਿੱਖ ਆਪਦੀ ਹੋਂਦ ਹਸਤੀ ਲਈ ਲੜ ਰਹੇ ਨੇ। ਸੱਚੇ ਹਿੰਦੂ ਦਾ ਕੀ ਸਟੇਟਮੈਂਟ ਹੋਣੀ ਚਾਹੀਦੀ ਆ ਇਸ ਵੇਲੇ? ਸੱਚਾ ਹਿੰਦੂ ਉਹ ਹੋਊਗਾ ਜਿਹੜਾ ਸਿੱਖਾਂ ਬਾਰੇ ਇਹ ਕਵੇ ਕਿ ਵਾਕਿਆ ਹੀ 1947 ਤੋਂ ਬਾਅਦ ਸਿੱਖਾਂ ਨਾਲ ਉਹ ਕੀਤੇ ਹੋਏ ਵਾਅਦੇ ਨਾ ਪੂਰੇ ਕਰਕੇ ਇੰਡੀਅਨ ਸਟੇਟ ਨੇ, ਹਿੰਦੂ ਕਾਂਗਰਸੀ ਲੀਡਰਾਂ ਨੇ ਬਹੁਤ ਵੱਡਾ ਧੋਖਾ ਕੀਤਾ, ਬਹੁਤ ਵੱਡੀ ਬੇਇਨਸਾਫੀ ਆ, ਔਰ ਬਹੁਤ ਵੱਡਾ ਇਹ ਜ਼ੁਲਮ ਆ ਸਿੱਖਾਂ ਉੱਤੇ। ਉਹ ਅਗਲੀ ਗੱਲ ਇਹ ਵੀ ਕਹੇਗਾ ਕਿ ਜੇਕਰ ਸਿੱਖ ਕੌਮ ਨੇ ਜਾਂ ਪੰਜਾਬ ਦੇ ਲੋਕਾਂ ਨੇ ਪੰਥ ਅਤੇ ਪੰਜਾਬ ਦੇ ਮਸਲਿਆਂ ਲਈ ਧਰਮ ਯੁੱਧ ਮੋਰਚਾ ਲਾਇਆ ਸੀ, ਤਾਂ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੱਕ ਗੱਲ ਲੈ ਕੇ ਜਾਣੀ ਬਹੁਤ ਹੀ ਜ਼ਿਆਦਾ ਨੀਚਤਾ ਵਾਲਾ ਕਰਮ ਸੀ। ਉਹ ਇਹ ਵੀ ਕਹੇਗਾ ਕਿ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ, ਸਿੱਖਾਂ ਦੀ ਸ਼ਕਤੀ ਨੂੰ ਵੰਡਣ ਦੇ ਲਈ, ਤੋੜਨ ਲਈ, ਪਾੜਨ ਲਈ, ਸਿੱਖਾਂ ਦਾ ਸਿਦਕ ਕਮਜ਼ੋਰ ਕਰਨ ਦੇ ਲਈ ਜੋ ਕੁਝ ਇੰਡੀਅਨ ਸਟੇਟ ਨੇ ਪਿਛਲੇ ਸਮੇਂ 'ਚ ਕੀਤਾ, ਉਹ ਬਹੁਤ ਹੀ ਮੰਦਭਾਗਾ ਤੇ ਨਾ ਬਖਸ਼ਣਯੋਗ ਗੁਨਾਹ ਵਾ। ਕਿਉਂਕਿ ਇਹ ਉਹ ਸਿੱਖ ਨੇ, ਇਹ ਉਹ ਖਾਲਸਾ ਪੰਥ ਆ ਜਿਹਨੇ ਪਿਛਲੀਆਂ ਸਦੀਆਂ ਦੇ ਵਿੱਚ ਹਰ ਮੌਕੇ ਸਰਬੱਤ ਦਾ ਭਲਾ ਮੰਗਿਆ, ਤੇ ਜਦੋਂ ਸਾਡੇ ਹੱਥ 'ਚ ਤਾਕਤ ਆਈ, ਅਸੀਂ ਇਹ ਸਰਬੱਤ ਦਾ ਭਲਾ ਮੰਗਣ ਵਾਲੇ ਖਾਲਸਾ ਪੰਥ ਨੂੰ ਰੱਜ ਕੇ ਜਲੀਲ ਕੀਤਾ, ਰੱਜ ਕੇ ਹੇਠੀ ਕੀਤੀ। ਔਰ ਇਹ ਗੱਲ ਸਿੱਖ ਬਿਲਕੁਲ ਉਹ ਸਹੀ ਕਹਿੰਦੇ ਨੇ ਕਿ ਸਾਨੂੰ ਤਾਂ ਆਸ ਹੀ ਨਹੀਂ ਸੀ ਕਿ ਕਦੇ ਸਾਡੇ ਨਾਲ ਹਿੰਦੂ ਇਉਂ ਕਰੂਗਾ। ਸਿੱਖ ਨੇ ਕਦੇ ਮੁਸਲਮਾਨ ਦੇ ਨਾਲ ਉਸ ਤਰੀਕੇ ਨਾਲ ਨਹੀਂ ਨਿਭਾਈ ਸੀ। ਹਾਲਾਂਕਿ ਸਿੱਖ ਇਤਿਹਾਸ ਵਿੱਚ ਕਿਸੇ ਖਾਸ ਧਰਮ ਦੇ ਖਿਲਾਫ ਕਦੇ ਗੱਲ ਨਹੀਂ ਆਈ, ਪਰ ਮੁਸਲਮਾਨ ਹਾਕਮਾਂ ਨਾਲ ਟਕਰਾ ਰਿਹਾ ਹੋਣ ਕਰਕੇ ਰਾਜਸੀ ਜਿਹੜੀ ਤਕਰਾਰ ਆ, ਰਾਜਨੀਤਿਕ ਸਿਆਸੀ ਜਿਹੜੀ ਤਕਰਾਰ ਆ, ਟਕਰਾਅ ਆ, ਉਹਦੇ ਕਰਕੇ 1947 ਮੌਕੇ ਵੀ ਜਿਹੜੇ ਮਾਸਟਰ ਤਾਰਾ ਸਿੰਘ ਵਰਗੇ ਲੀਡਰ ਸੀਗੇ, ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਆਪਾਂ ਪਾਕਿਸਤਾਨ ਨਾਲ ਰਲੀਏ, ਪਾਕਿਸਤਾਨ ਨਾਲ ਰਲਾਂਗੇ, ਆਪਾਂ ਨੂੰ ਆਹ ਲਾਭ ਹੋਊ, ਇੰਜੋ ਲਾਭ ਹੋਊ, ਤਾਂ ਉਹਦਾ ਜਵਾਬ ਇਹੀ ਸੀਗਾ ਕਿ ਇਹਨਾਂ ਨੇ ਤਾਂ ਸਾਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਸ਼ਹੀਦ ਕਰਤੇ ਸੀ। ਇਹ ਗੱਲ ਵੱਖਰੀ ਆ ਕਿ ਸਰਦਾਰ ਕਪੂਰ ਸਿੰਘ ਵਰਗੇ ਜਾਂ ਹੋਰ ਬਹੁਤ ਸਾਰੇ ਸਿੱਖ ਚਿੰਤਕ ਜਿਹੜੇ ਨੇ, ਉਹ ਇਹ ਗੱਲ ਸਮਝਾਉਂਦੇ ਰਹੇ ਕਿ ਜਿਸ ਪਾਤਸ਼ਾਹ ਦੇ ਸਾਹਿਬਜ਼ਾਦੇ ਇਹਨਾਂ ਨੇ ਸ਼ਹੀਦ ਕੀਤੇ ਸੀ, ਉਹ ਤਾਂ ਫਿਰ ਉਸੇ ਔਰੰਗਜ਼ੇਬ ਨੂੰ ਚਿੱਠੀਆਂ ਲਿਖ ਕੇ ਉਹਨਾਂ ਨਾਲ ਨੇੜਤਾ ਜਿਹੜੀ ਸੀ ਚੱਲਦੀ ਰਹੀ ਆ। ਇਹ ਗੱਲ ਆਪਣੇ ਲਈ ਜਾਇਜ਼ ਨਹੀਂ। ਪਰ ਅੱਜ 1947 ਮੌਕੇ ਕੀਤੀ ਜਿਹੜੀ ਗੱਲ ਸੀਗੀ, ਜਿਹੜਾ ਉਸ ਟਾਈਮ ਫੈਸਲਾ ਲਿਆ ਸੀ, ਅੱਜ ਉਹਦੇ ਲਈ ਪੂਰੇ ਦੇ ਪੂਰੇ ਜਿਹੜੇ ਸਿੱਖ ਸਮਾਜ ਨੂੰ ਕਦੇ ਕਦੇ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਕਿ ਇਹਦੇ ਨਾਲੋਂ ਤਾਂ ਅਸੀਂ ਮੁਸਲਮਾਨਾਂ ਦੇ ਕੋਲੋਂ ਜੇ ਜ਼ੁਲਮ ਝੱਲਦੇ, ਜੇ ਅਸੀਂ ਪਾਕਿਸਤਾਨ ਵਿੱਚ ਚਲੇ ਜਾਂਦੇ, ਜੇਕਰ ਉੱਥੇ ਸਾਡੇ ਨਾਲ ਇੱਥੇ ਨਾਲੋਂ ਵੀ ਮਾੜਾ ਹੁੰਦਾ,
ਤਾਂ ਅਸੀਂ ਉਹਨੂੰ ਬਰਦਾਸ਼ਤ ਕਰਦੇ, ਕਿਉਂਕਿ ਸਾਨੂੰ ਇਹ ਪਤਾ ਸੀ ਕਿ ਇਹਨਾਂ ਨੇ ਕਿਹੜਾ ਭਲੀਗਜਾਰੀ ਆ, ਪਹਿਲਾਂ ਕਿਹੜਾ ਇਹਨਾਂ ਨੇ ਕਦੇ ਸਾਡੇ ਨਾਲ ਚੰਗੀ ਕੀਤੀ ਸੀ ਇਤਿਹਾਸ ਵਿੱਚ, ਇਹਨਾਂ ਨਾਲ ਆਪਣਾ ਟਕਰਾਅ ਰਿਹਾ ਵਾ। ਤੇ ਜੇ ਅੱਜ ਆਪਾਂ ਇਹਨਾਂ ਦੀ ਨਾਲ ਇਹਨਾਂ ਨਾਲ ਸਹਿਮਤੀ ਪ੍ਰਗਟਾਈ ਆ, ਤਾਂ ਜੇਕਰ ਇਹ ਆਪਦੇ ਵਾਅਦੇ ਨਹੀਂ ਪੂਰੇ ਕਰ ਰਹੇ ਜਾਂ ਸਾਡੇ ਨਾਲ ਕੋਈ ਬਦਤਮੀਜ਼ੀ ਕਰ ਰਹੇ ਨੇ, ਸਾਡੇ ਧਰਮ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ, ਤਾਂ ਚਲੋ ਇਹਨਾਂ ਨੇ ਕਰਨਾ ਹੀ ਸੀਗਾ। ਪਰ ਹਿੰਦੂ ਤੋਂ ਇਹ ਆਸ ਨਹੀਂ ਸੀ। ਹਿੰਦੂ ਨੂੰ ਤਾਂ ਭਰਾ ਮੰਨਿਆ ਸੀ, ਹਿੰਦੂ ਨੂੰ ਤਾਂ ਆਪ ਦਾ ਮੰਨਿਆ ਸੀ, ਤੇ ਆਪਦੇ ਨੇ ਆਪ ਦਾ ਬਣ ਕੇ ਕਦੇ ਨਹੀਂ ਦਿਖਾਇਆ, ਆਪਦੇ ਨੇ ਸੱਤ ਬਗਾਨਾ ਬਣ ਕੇ ਦਿਖਾਤਾ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਹੋਣ, ਪੰਜਾਬ ਦਾ ਹਿੰਦੂ ਦੜ ਬੱਟੀ ਬੈਠਾ। ਪੰਜਾਬ ਦੀ ਬੋਲੀ ਮਰ ਰਹੀ ਆ, ਪੰਜਾਬ ਦਾ ਹਿੰਦੂ ਦੜ ਬੱਟੀ ਬੈਠਾ। ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਇਹ ਤਾਂ ਚਾਹੁੰਦਾ ਕਿ ਜਦੋਂ ਵੀ ਹਿੰਦੂ ਵਿਸ਼ਵਾਸਾਂ ਉੱਤੇ ਸੱਟ ਵੱਜੇ, ਉਸ ਟਾਈਮ ਜਿਹੜਾ ਪੰਜਾਬ ਦਾ ਸਿੱਖ ਵਾ ਉਹ ਮੇਰੇ ਹੱਕ 'ਚ ਖੜਿਆ ਦੇਖੇ। ਪਰ ਪੰਜਾਬ ਦੇ ਸਿੱਖਾਂ ਦੇ ਹੱਕ ਵਿੱਚ ਖੜਨ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ, ਸਾਨੂੰ ਚੰਗੀ ਤਰ੍ਹਾਂ ਯਾਦ ਆ, ਉਦੋਂ ਮਲੇਰਕੋਟਲੇ ਦੇ ਮੁਸਲਮਾਨਾਂ ਦੀਆਂ ਫੋਟੋਆਂ ਤੇ ਹੋਰ ਥਾਂ ਥਾਂ ਤੇ ਕਈ ਹੋਰ ਗੈਰ ਸਿੱਖਾਂ ਦੀਆਂ ਫੋਟੋਆਂ ਮੀਡੀਆ ਦੇ ਵਿੱਚ ਆਈਆਂ ਕਿ ਉਹ ਵੀ ਗੁਰਧਾਮਾਂ ਦੀ ਰਾਖੀ ਜਿਹੜੀ ਆ ਕਰਨ ਕਰਾਉਣ ਦੇ ਲਈ, ਪਹਿਰੇ ਦੇਣ ਦੇ ਲਈ ਸਿੱਖ ਨੌਜਵਾਨਾਂ ਦੇ ਨਾਲ ਪਹਿਰੇ ਉੱਤੇ ਬੈਠਦੇ ਆ। ਪਰ ਜਲੰਧਰ ਦੇ ਵਿੱਚ ਇੱਥੋਂ ਦੇ ਹਿੰਦੂ ਦੁਕਾਨਦਾਰਾਂ ਨੇ ਗੱਜ ਕੇ ਕਿਹਾ ਕਿ ਅਸੀਂ ਤੁਹਾਡੀਆਂ ਬੇਅਦਬੀਆਂ ਤੋਂ ਕੀ ਲੈਣਾ, ਸਾਨੂੰ ਕੋਈ ਮਤਲਬ ਨਹੀਂ, ਅਸੀਂ ਦੁਕਾਨਾਂ ਖੋਲਣੀਆਂ, ਅਸੀਂ ਤਾਂ ਬਾਜ਼ਾਰ ਬੰਦ ਨਹੀਂ ਕਰਨੇ। ਉੱਥੇ ਬੜੀ ਵੱਡੀ ਇਸ ਗੱਲ ਤੇ ਤਕਰਾਰ ਵੀ ਹੋਈ। ਤੇ ਦੂਸਰੀ ਗੱਲ, ਬਹੁਤ ਸਾਰੇ ਜਿਹੜੇ ਮਸਲੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਉੱਤੇ ਕੌਮਾਂ ਨੂੰ ਸੋਚ ਵਿਚਾਰ ਕਰਕੇ ਅੱਗੇ ਚੱਲਣਾ ਚਾਹੀਦਾ। ਉਹ ਹੁੰਦਾ ਨਾਇਕ ਤੇ ਖਲਨਾਇਕ ਦਾ ਮਸਲਾ। ਸਿੱਖਾਂ ਦੇ ਕੋਲੋਂ ਇਹ ਕਹਾਉਣਾ ਬਹੁਤ ਜ਼ਿਆਦਾ ਇਹ ਨਾਮੁਮਕਿਨ ਗੱਲ ਆ ਵੀ ਉਹ ਕਹਿ ਦੇਣ ਕਿ ਇੰਦਰਾ ਗਾਂਧੀ ਨਾਇਕ ਆ, ਕਿਉਂਕਿ ਇੰਦਰਾ ਗਾਂਧੀ ਉਹਨਾਂ ਲਈ ਖਲਨਾਇਕ ਹੀ ਰਹਿਣੀ ਆ। ਇੰਦਰਾ ਗਾਂਧੀ ਨੇ ਸਿੱਖਾਂ ਦੇ ਜਾਨੋਂ ਪਿਆਰੇ ਗੁਰਧਾਮ ਉੱਤੇ ਬੰਬਾਂ ਤੋਪਾਂ ਗੋਲਿਆਂ ਨਾਲ ਅਟੈਕ ਕਰਾਇਆ ਹੋਵੇ, ਸਿੱਖ ਉਹਨੂੰ ਕਿਵੇਂ ਨਾਇਕ ਮੰਨ ਲੈਣਗੇ? ਸਿੱਖ ਉਸ ਵੈਦਿਆਂ ਨੂੰ ਕਿਵੇਂ ਨਾਇਕ ਮੰਨ ਲੈਣਗੇ ਜਿਹਨੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਤਬਾਹੀ ਮਚਾਈ ਹੋਵੇ? ਪਰ ਇੱਥੇ ਹੋਣਾ ਤਾਂ ਇਹ ਚਾਹੀਦਾ ਕਿ ਜਿਵੇਂ ਕਿਸੇ ਹਿੰਦੂ ਤੋਂ ਸਿੱਖ ਕਦੇ ਨਹੀਂ ਧੱਕੇ ਨਾਲ ਕਹਾਉਣਾ ਚਾਹੁੰਦੇ ਕਿ ਉਹ ਇੰਦਰਾ ਨੂੰ ਜਾਂ ਵੈਦਿਆਂ ਨੂੰ ਮਾੜਾ ਮੰਨੇ। ਸਿੱਖ ਕਦੇ ਨਹੀਂ ਚਾਹੁੰਦੇ ਕਿ ਕੋਈ ਹਿੰਦੂ ਜਿਹੜਾ ਹੈਗਾ ਉਹ ਭਿੰਡਰਾਂ ਵਾਲੇ ਸੰਤਾਂ ਦੇ ਤੋਂ ਅਸੀਂ ਧੱਕੇ ਨਾਲ ਵੀ ਉਹਦੇ ਸੱਤ ਭਿੰਡਰਾਂ ਵਾਲੇ ਦੀ ਜੈ ਜੈਕਾਰ ਕਰਾਉਣੀ ਹੈ। ਕਦੇ ਕਿਸੇ ਸਿੱਖ ਦੀ ਇਹੋ ਜਿਹੀ ਜਿੱਦ ਨਾ ਹੈਗੀ ਅਤੇ ਨਾ ਹੋਣੀ ਚਾਹੀਦੀ ਹੈ। ਪਰ ਪੰਜਾਬ ਦਾ ਹਿੰਦੂ ਜਿਹੜਾ ਹੈਗਾ ਉਹ ਕਹਿੰਦਾ ਹੈਗਾ ਕਿ ਅਸੀਂ ਤਾਂ ਇੱਥੇ ਵੈਦਿਆਂ ਨੂੰ ਨਾਇਕ ਬਣਾ ਕੇ ਤੁਹਾਡੇ ਸਿਰ ਤੇ ਥੋਪਾਂਗੇ, ਤੇ ਜਿਹੜਾ ਵੀ ਭਿੰਡਰਾਂ ਵਾਲੇ ਦੀ ਫੋਟੋ ਜਾਂ ਭਿੰਡਰਾਂ ਵਾਲੇ ਦਾ ਹਮੇਤੀ ਸਿੱਖ ਹੋਊਗਾ ਅਸੀਂ ਉਹਨੂੰ ਉਹਦੇ ਬਾਹ ਮਰੋੜ ਕੇ ਉਹ ਤੋਂ ਭਿੰਡਰਾਂ ਵਾਲੇ ਦੇ ਖਿਲਾਫ ਜਾਂ ਭਿੰਡਰਾਂ ਵਾਲੇ ਨੂੰ ਨਾਇਕ ਮੰਨਣੋਂ ਹਟਾਵਾਂਗੇ। ਅੱਜ ਵੀ ਰੁਦਰਪੁਰ ਦੀ ਇੱਕ ਖਬਰ ਅਖਬਾਰਾਂ ਦੇ ਵਿੱਚ ਚਰਚਾ 'ਚ ਆ ਕਿ ਉੱਥੇ ਕੋਈ ਸਿੱਖ ਨੌਜਵਾਨ ਜਿਹੜਾ ਉਹ ਆਮ ਇੱਥੇ ਟੀ-ਸ਼ਰਟਾਂ ਮਿਲਦੀਆਂ ਨੇ ਬਾਜ਼ਾਰਾਂ ਦੇ ਵਿੱਚ, ਉਹਨਾਂ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਆ ਫੋਟੋ ਉਹ ਛਪੀ ਹੁੰਦੀ ਹੈ। ਹੁਣ ਇਹ ਕਿੱਡੀ ਕੁ ਗੱਲ ਵਾ, ਜੇਕਰ ਰਾਮਚੰਦਰ ਜੀ, ਕ੍ਰਿਸ਼ਨ ਜੀ ਜਾਂ ਹੋਰ ਹਿੰਦੂ ਦੇਵੀ ਦੇਵਤੇ ਆ, ਉਹਨਾਂ ਦੀਆਂ ਫੋਟੋਆਂ, ਪੇਂਟਿੰਗਾਂ ਜਾਂ ਉਹਨਾਂ ਦੇ ਬੁੱਤ ਜਾਂ ਉਹਨਾਂ ਦਾ ਜੋ ਵੀ ਕੁਛ ਹੈ ਜਿਹੜਾ ਹਿੰਦੂ ਧਰਮ ਅਲਾਓ ਕਰਦਾ, ਜੇ ਉਹ ਲਾਏ ਪਹਿਨੇ ਜਾ ਸਕਦੇ ਆ, ਬਾਲ ਠਾਕਰੇ ਦਾ ਜਾਂ ਇੰਦਰਾ ਦਾ ਬੁੱਤ ਲਾਇਆ ਜਾ ਸਕਦਾ, ਰਾਜੀਵ ਦਾ ਲਾਇਆ ਜਾ ਸਕਦਾ, ਕਿਸੇ ਦਾ ਵੀ ਲਾਇਆ ਜਾ ਸਕਦਾ, ਉਹ ਜੇ ਲਾਉਂਦੇ ਨੇ ਜਾਂ ਆਪਦੇ ਟੀ-ਸ਼ਰਟਾਂ ਪਾਉਂਦੇ ਨੇ ਤਾਂ ਪਾਈ ਫਿਰਨ। ਕਿਸੇ ਸਿੱਖ ਨੂੰ ਦੇਖ ਕੇ ਨਫ਼ਰਤ ਆਊਗੀ, ਗੁੱਸਾ ਤਾਂ ਆਊਗਾ ਕਿ ਇਹ ਉਸ ਇੰਦਰਾ ਨੂੰ ਹੀਰੋ ਮੰਨਦਾ ਜਿਸ ਇੰਦਰਾ ਨੇ ਸਾਡਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ। ਪਰ ਉਹਦੇ ਵਿੱਚ ਕੋਈ ਬਾਹ ਮਰੋੜ ਕੇ ਜਾਂ ਧੱਕੇ ਨਾਲ ਥੋੜੀ ਉਹ ਕਹੇਗਾ ਕਿ ਇਹਨੇ ਜੀ ਇੰਦਰਾ ਦੀ ਫੋਟੋ ਕਿਉਂ ਪਾਈ ਆ ਜਾਂ ਇਹਨੇ ਫਲਾਨਾ ਕਿਉਂ ਕੀਤਾ। ਇਹ ਤਾਂ ਉਵੇਂ ਦੀ ਗੱਲ ਹੈਗੀ ਆ ਪੰਜਾਬ ਦੀ ਧਰਤੀ ਉੱਤੇ। ਜੇਕਰ ਕੋਈ ਕਵੇ ਕਿ ਭਿੰਡਰਾਂ ਵਾਲੇ ਦੀ ਅਸੀਂ ਫੋਟੋ ਨਹੀਂ ਪਾਉਣ ਦੇਣੀ ਤੇ ਬਾਹਰ ਕੋਈ ਕਵੇ ਅਸੀਂ ਐ ਤਰ੍ਹਾਂ, ਇਹ ਤਾਂ ਫਿਰ ਜਿਵੇਂ ਜਨਰਲ ਡਾਇਰ ਆ ਜਿਹੜਾ ਸਾਰੇ ਭਾਰਤੀਆਂ ਨੂੰ, ਉਹ ਬੰਦਾ ਕਿਹੋ ਜਿਹਾ ਲੱਗੂਗਾ ਜਿਹੜਾ ਜਨਰਲ ਡਾਇਰ ਦੀ ਜਿਹੜੀ ਆ ਉਹ ਟੀ-ਸ਼ਰਟ ਪਾਈ ਫਿਰੇ। ਤੋ ਜਨਰਲ ਡਾਇਰ ਆ ਜਿਹੜਾ ਉਹ ਅਟੈਕਰ ਆ। ਅਟੈਕਰ ਇੱਥੇ ਇੰਦਰਾ ਗਾਂਧੀ ਆ, ਵੈਦਿਆ ਵਾ। ਪਰ ਉੱਥੇ ਰੁਦਰਪੁਰ ਦੇ ਵਿੱਚ ਹੜਕੰਪ ਮੱਚ ਗਿਆ, ਲਿਖਿਆ ਆਇਆ ਅਖਬਾਰਾਂ ਨੇ, ਹੜਕੰਪ ਮੱਚ ਗਿਆ, ਹਾਲ ਪਾਰਿਆ ਪੈ ਗਈ ਉੱਥੇ। ਕਹਿੰਦੇ ਜੀ ਇੱਕ ਮੁੰਡਾ ਦੇਖਿਆ ਗਿਆ ਜਿਹਦੇ ਭਿੰਡਰਾਂ ਵਾਲੇ ਦੀ ਟੀ-ਸ਼ਰਟ ਪਾਈ ਸੀ। ਉਹ ਵਿਚਾਰਾ ਪਤਾ ਨਹੀਂ ਬੱਸ ਗੱਡੀ 'ਚ, ਕਾਰਕੂਰ ਤੇ ਜਾਂ ਟਰੱਕ ਮੋਟਰਸਾਈਕਲ ਤੇ ਕਿਸੇ ਪਾਸੇ ਜਾਂਦਾ ਹੋਣਾ, ਕਿਸੇ ਦੁਕਾਨ ਤੇ 2 ਮਿੰਟ ਜੂਸ ਦਾ ਸਪੀਡ ਰੁਕ ਗਿਆ, ਜਾਂ ਕੋਈ ਕਾਪੀ ਪੈਨ ਪੈਨਸਲ ਖਰੀਦਣਾ ਹੋਊ, ਜਾਂ ਮੋਬਾਈਲ ਹੀ ਰੀਚਾਰਜ ਕਰਾਉਣਾ ਹੋਊ, ਉਹ ਕੋਈ ਲੰਘਿਆ ਜਾਂਦਾ ਮੁੰਡਾ ਉੱਥੇ ਰੁਕ ਗਿਆ। ਕਿਉਂਕਿ ਗਰਮੀਆਂ ਦਾ ਮੌਸਮ, ਅੱਜ ਕੱਲ੍ਹ ਟੀ-ਸ਼ਰਟਾਂ ਪਾਈਆਂ ਹੁੰਦੀਆਂ ਲੋਕਾਂ ਦੇ, ਉਹ ਟੀ-ਸ਼ਰਟ ਕਾਹਦੀ ਦੇਖੀ, ਸਾਰੇ ਉੱਥੋਂ ਦੀ ਸੂਬੇ ਦੀ ਪੁਲਿਸ ਆ ਜਿਹੜੀ ਉਹ ਹੱਥਾਂ ਪੈਰਾਂ 'ਚ ਆ ਗਈ। ਉਹ ਕਹਿੰਦੇ ਜੀ ਪਤਾ ਨਹੀਂ ਕਿੱਧਰ ਭੱਜ ਗਿਆ, ਕੀ ਹੋ ਗਿਆ ਜੀ। ਜਿਵੇਂ ਕੋਈ ਚੋਟੀ ਦਾ ਦਹਿਸ਼ਤਗਰਦ ਆ ਬੜਿਆ ਹੋਵੇ, ਉਹ ਭਿੰਡਰਾਂ ਵਾਲੇ ਦੀ ਟੀ-ਸ਼ਰਟ ਪਾਈ ਫਿਰਨ ਵਾਲੇ ਮੁੰਡੇ ਦੇ ਦੁਆਲੇ ਐਦਾਂ ਦਾ ਮਾਹੌਲ ਜਿਹੜਾ ਬਣਾਤਾ। ਕਹਿੰਦੇ ਜੀ ਹਜੇ ਲੱਭਿਆ ਨਹੀਂ, ਅੱਜ ਦੇ ਅਖਬਾਰਾਂ 'ਚ ਖਬਰ ਆ। ਹੁਣ ਜਿਸ ਮੁਲਕ ਦੇ ਵਿੱਚ ਭਿੰਡਰਾਂ ਵਾਲੇ ਦੀ ਟੀ-ਸ਼ਰਟ ਪਾਈ ਫਿਰ, ਜੇ ਉਹ ਬੰਦਾ ਕਿਤੇ ਭੀੜ ਦੇ ਹੱਥੇ ਚੜ ਜਾਂਦਾ, ਜੇ ਕਿਤੇ ਜਿਹੋ ਜਿਹਾ ਮਾਹੌਲ ਆਪਾਂ ਖਬਰ ਨੂੰ ਪੜ੍ਹਦੇ ਹਾਂ
ਤੇ ਬੜਾ ਆਉਂਦਾ ਮਨ ਨੂੰ ਵੀ ਜੇ ਕਿਤੇ ਉਹ ਬੱਚਾ ਜਿਹੜਾ ਸਿੱਖਾਂ ਦਾ ਮੁੰਡਾ, ਜੇ ਕਿਤੇ ਉਹ ਹਜੂਮ ਦੇ ਧੱਕੇ ਚੜ ਜਾਂਦਾ, ਉਹਦੇ ਨਾਲ ਉਹੀ ਕਰਨੀ ਸੀ ਜਿਹੜੀ ਉਹ ਤਬਰੇਜ਼ ਨਾਂ ਉਹਦੇ ਮੁੰਡੇ ਨਾਲ ਉਹਨੂੰ ਬੰਨ ਕੇ ਉਹਨੂੰ ਕਹਿੰਦੇ ਜੈ ਸ੍ਰੀ ਰਾਮ ਕਹੇ ਤੇ ਕੁੱਟ-ਕੁੱਟ ਕੇ ਉਹਨੂੰ ਮਾਰਤਾ ਤੇ ਉਹਦੀ ਵੀਡੀਓ ਬਣਾ ਕੇ ਜਿਹੜੀ ਆ ਉਹ ਪਾਈ ਗਈ। ਯੂਐਨਓ ਤੱਕ ਰੌਲਾ ਪਿਆ ਉਸ ਗੱਲ ਦਾ। ਤੇ ਜੇਕਰ ਇਹ ਕੰਮ ਹੁਣ ਸਿੱਖਾਂ ਬਾਰੇ ਵੀ ਚੱਲ ਪਿਆ ਵੀ ਜੇ ਕਿਸੇ ਨੇ ਭਿੰਡਰਾਂਵਾਲੇ ਦੀ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਆ ਉਹਦੇ ਟੀ-ਸ਼ਰਟ ਪਾਈ ਆ ਤਾਂ ਉਹਨੂੰ ਅਸੀਂ ਇਸ ਤਰ੍ਹਾਂ ਮਾਰਾ ਕੁੱਟਾਂਗੇ, ਇਹਦੇ ਨਾਲ ਪੰਜਾਬ ਦੇ ਵਿੱਚ ਰਿਐਕਸ਼ਨ ਹੋਏਗਾ ਹੀ ਹੋਏਗਾ। ਇਹ ਤਾਂ ਹੋ ਨਹੀਂ ਸਕਦਾ ਹੈਗਾ ਕਿ ਯੂਪੀ ਬਿਹਾਰ ਤੇ ਹੋਰ ਬੰਬੇ ਵਗੈਰਾ ਦੇ ਵਿੱਚ ਤੁਸੀਂ ਕਿਸੇ ਸਿੱਖ ਨੂੰ ਬਿਨਾਂ ਕਿਸੇ ਗੱਲ ਤੋਂ ਸਿਰਫ ਉਹਦੇ ਭਿੰਡਰਾਂਵਾਲੇ ਦੀ ਟੀ-ਸ਼ਰਟ ਪਾਈ ਹੋਈ ਦੇਖ ਕੇ ਉਹਨੂੰ ਮਾਰੋ ਕੁੱਟੋ ਤੇ ਪੰਜਾਬ ਦੇ ਵਿੱਚ ਭਾਲੋਂ ਕਿ ਇੱਥੇ ਕੁਝ ਹੋਵੇਗਾ ਨਹੀਂ। ਪੰਜਾਬ ਦੇ ਵਿੱਚ ਪ੍ਰਤੀਕਿਰਿਆ ਹੋਏਗੀ। ਤੇ ਜੇ ਪੰਜਾਬ ਦਾ ਹਿੰਦੂ ਅਸਲੀ ਜ਼ਿੰਮੇਵਾਰੀ ਸਮਝਦਾ ਹੋਵੇ ਤਾਂ ਉਹ ਅੱਜ ਉਹ ਖੁਦ ਬੋਲੇ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਕੋਈ ਮਤਲਬ ਨਹੀਂ, ਚਾਹੇ ਕੋਈ ਭਿੰਡਰਾਂਵਾਲੇ ਦੀ ਫੋਟੋ ਪਾਵੇ ਚਾਹੇ ਨਾ ਪਾਵੇ। ਉਹ ਸਿੱਖ ਕੌਮ ਦਾ ਨਾਇਕ ਕਿਹੜਾ ਮਾਈ ਦਾ ਲਾਲ ਹਟਾ ਲੂਗਾ ਸਿੱਖਾਂ ਨੂੰ ਵੀ ਇਹ ਤੁਸੀਂ ਧੱਕੇ ਨਾਲ ਥੋਪੋਗੇ ਕਿ ਤੁਸੀਂ ਜੀ ਫਲਾਣੇ ਨੂੰ ਨਾਇਕ ਮੰਨੋ। ਜਿਹੜੇ ਨਾਇਕ ਤੇ ਖਲਨਾਇਕ ਨੇ ਉਹ ਕੌਮਾਂ ਆਪਦੇ ਚੁਣਦੀਆਂ ਹੁੰਦੀਆਂ ਨੇ। ਇਹ ਸਿੱਖ ਕੌਮ ਨੇ ਉਸ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ, ਅਕਾਲ ਤਖਤ ਸਾਹਿਬ ਤੋਂ ਉਹਨੂੰ ਸ਼ਹੀਦ ਐਲਾਨਿਆ ਹੋਇਆ। ਤੇ ਹਰ ਸਾਲ ਬੜੇ ਬੰਦੇ ਜਿਹੜੇ ਨੇ ਇਸ ਧਰਤੀ ਤੇ ਆਏ ਤੇ ਗਏ, ਪਰ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬਹੁਤ ਘੱਟ ਸਿੰਘਾਂ ਦਾ ਭੋਗ ਆ, ਜਿਹੜਾ ਅਰਦਾਸ ਆ, ਜਿਹੜੀ ਦਿਨ ਆ, ਜਿਹੜਾ ਉਹ ਮਨਾਇਆ ਜਾਂਦਾ। 2-3 ਦਿਹਾੜੇ ਉੱਥੇ ਮਨਾਏ ਜਾਂਦੇ ਨੇ। 6 ਜੂਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਜਨਰਲ ਸਵੇਕ ਸਿੰਘ, ਬਾਬਾ ਠਾਰਾ ਸਿੰਘ ਤੇ ਹੋਰ ਸਾਰੇ ਸਿੰਘਾਂ ਦਾ ਜਦੋਂ ਦਿਨ ਮਨਾਇਆ ਜਾਂਦਾ, ਉਹ ਉਹਨਾਂ ਸ਼ਹੀਦਾਂ 'ਚ ਨੇ ਜਿਨ੍ਹਾਂ ਦਾ ਬਾਕੀ ਸਾਰੇ ਪੰਥ ਵਿੱਚ ਵੱਖਰਾ ਸਤਿਕਾਰ ਆ। ਕਿਹੜੀ ਕੌਮ ਤੇ ਕਿਹੜਾ ਜ਼ਾਲਮ ਰੋਕ ਲੂਗਾ ਕਿ ਤੁਸੀਂ ਭਿੰਡਰਾਂਵਾਲੇ ਦਾ ਦਿਨ ਨਹੀਂ ਮਨਾ ਸਕਦੇ ਤੇ ਅਸੀਂ ਤੁਹਾਨੂੰ ਸਤਿਕਾਰ ਨਹੀਂ ਕਰਨ ਦੇਣਾ। ਇਸੇ ਤਰੀਕੇ ਨਾਲ ਉੱਥੇ ਦਿਨ ਮਨਾਇਆ ਜਾਂਦਾ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦਾ। ਕਿਵੇਂ ਰੋਕ ਲਓਗੇ? ਤੁਸੀਂ ਚੀਕਾਂ ਮਾਰੀ ਜਾਓ ਵੀ ਉਹਨਾਂ ਨੇ ਜੀ ਇੰਦਰਾਂ ਦਾ ਕੰਡਾ ਕੱਢਿਆ ਸੀ ਜਾਂ ਫਲਾਨਾ ਹੋਇਆ ਸੀ, ਪਰ ਸਿੱਖ ਕੌਮ ਦੇ ਨਾਇਕ ਨੇ ਉਹ। ਇਵੇਂ ਹੀ ਬੈਦਿਆ ਦਾ ਕੰਡਾ ਕੱਢਣ ਵਾਲੇ ਭਾਈ ਹਰਜਿੰਦਰ ਸਿੰਘ ਜੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਦੁਨੀਆ ਕੀ ਸੋਚਦੀ ਆ ਇਹ ਸਿੱਖਾਂ ਦਾ ਮਤਲਬ ਨਹੀਂ ਹੈਗਾ। ਸਿੱਖਾਂ ਦਾ ਮਤਲਬ ਹੈਗਾ ਕਿ ਸਿੱਖ ਨਜ਼ਰੀਏ ਤੋਂ ਉਹ ਨਾਇਕ ਨੇ। ਸੋ ਸਿੱਖਾਂ ਦੇ ਆਪਦੇ ਨਾਇਕਾਂ ਦੇ ਵਿੱਚੋਂ ਅਗਲਾ ਨੰਬਰ ਆਉਂਦਾ ਭਾਈ ਦਿਲਾਵਰ ਸਿੰਘ ਦਾ, ਜਿਹਨੇ ਬੇਅੰਤ ਸਿੰਘ ਵਰਗਾ ਬੁੱਚੜ ਜਿਹਦੀ ਕਮਾਂਡ ਹੇਠ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਤੋ ਸਿੱਖ ਨਜ਼ਰੀਏ ਤੋਂ ਜਿਹੜੇ ਨਾਇਕ ਮੰਨੇ ਜਾਂਦੇ ਨੇ, ਇਹਨਾਂ ਦੇ ਦਿਹਾੜੇ ਮਨਾਉਣ ਦੀ ਜਿਹੜੀ ਪਰੰਪਰਾ, ਉਹ ਕਿਹੜਾ ਮਾਈ ਦਾ ਲਾਲ ਪੰਜਾਬ 'ਚ ਰੋਕ ਲੂ? ਹਾਂ, ਤੁਸੀਂ ਧੱਕਾ ਕਰ ਸਕਦੇ ਹੋ, ਜ਼ੁਲਮ ਕਰ ਸਕਦੇ ਹੋ, ਰੋਕ ਸਕਦੇ ਹੋ, ਲੋਕਾਂ ਤੇ ਗੋਲੀਆਂ ਚਲਾ ਕੇ ਬੰਬਾਂ ਤੋਪਾਂ ਗੋਲਿਆਂ ਦੇ ਨਾਲ ਲੋਕਾਂ ਨੂੰ ਉੱਥੇ ਆਉਣ ਤੋਂ ਰੋਕ ਸਕਦੇ ਹੋ, ਜੇਲ੍ਹਾਂ 'ਚ ਫੜ ਕੇ ਭੇਜ ਸਕਦੇ ਹੋ। ਇਹ ਜ਼ੁਲਮ ਹੋਏਗਾ, ਪਰ ਇਹ ਨਹੀਂ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਤਸਵੀਰ ਆ ਉਹ ਬਦਲ ਜੂਗੀ। ਸਿੱਖ ਜਿਹੜੇ ਨੇ ਉਹ ਇਹਨਾਂ ਨੂੰ ਨਾਇਕ ਮੰਨਦੇ ਆ ਤਾਂ ਮੰਨਦੇ ਹੀ ਰਹਿਣਗੇ। ਹੁਣ ਜਿਹੜੀ ਇਹ ਜਿੱਦ ਫੜੀ ਹੋਈ ਆ ਕਿ ਅਸੀਂ ਆਪਦੀ ਮਰਜ਼ੀ ਥੋਪਾਂਗੇ, ਇਸੇ ਮਰਜ਼ੀ ਥੋਪਣ ਵਾਲੀ ਬਿਰਤੀ ਦੇ ਵਿੱਚੋਂ ਕੋਈ ਆਰੀਆ ਊਰੀਆ ਜਿਹਾ ਉੱਠ ਖੜਦਾ, ਕੋਈ ਆ ਪਾਇਲ ਰੋਤਗੀ, ਕਦੇ ਕੋਈ ਸੁਦਰਸ਼ਨ ਜਿਹਾ। ਇਹ ਜਿਹੜੇ ਧੇਲੇ ਦੇ ਟਕੇ ਦੇ ਬੰਦੇ ਨਹੀਂ ਹੈਗੇ ਤੇ ਪੂਰੀ ਦੀ ਪੂਰੀ ਕੌਮ ਦੀ ਹੇਠੀ ਕਰਨ ਵੇਲੇ ਜਦੋਂ ਭਕਾਈ ਮਾਰਦੇ ਨੇ, ਉਸ ਟਾਈਮ ਜਿਹੜਾ ਚੰਗਾ ਹਿੰਦੂ ਆ, ਜਿਹਨੂੰ ਕਹਿੰਦੇ ਆ ਹਿੰਦੂ ਬੜੇ ਵਧੀਆ ਨੇ, ਉਹ ਚੰਗੇ ਹਿੰਦੂ ਕਿਉਂ ਦੜ ਵੱਟ ਕੇ ਬੈਠੇ ਰਹਿੰਦੇ ਆ, ਬੁੱਲ ਤੋਂ ਬੁੱਲ ਕਿਉਂ ਨਹੀਂ ਚੱਕਦੇ? ਇਹ ਜਿਹੜੀ ਹੈਗੀ ਆ ਖਾਮੋਸ਼ੀ ਉਹਨਾਂ ਦੀ, ਇਹ ਸਿੱਖ ਚੇਤਨਾ ਨੂੰ ਇੱਕ ਬਹੁਤ ਵੱਡਾ ਪੇਨ ਦੇ ਰਹੀ ਆ, ਬਹੁਤ ਵੱਡਾ ਦਰਦ ਦੇ ਰਹੀ ਆ, ਕਿਉਂਕਿ ਇਹ ਇੱਕ ਹਥਿਆਰ ਆ। ਇਹ ਉਵੇਂ ਆ ਜਿਵੇਂ ਕਿਸੇ ਬੰਦੇ ਦੇ ਕਟਾਪਾ ਹੋ ਰਿਹਾ ਹੋਵੇ ਬਾਜ਼ਾਰ ਦੇ ਵਿੱਚ, ਇੱਕ ਜ਼ਾਲਮ ਬੰਦਾ ਕਿਸੇ ਬੇਦੋਸ਼ੇ ਬੰਦੇ ਦਾ ਕਟਾਪਾ ਕਰੇ, ਗੁੰਡਾ ਬੰਦਾ, ਤੇ ਜਿਹੜਾ ਉਹਦਾ ਮਿੱਤਰ ਹੋਵੇ ਉਹ ਕੋਲੇ ਚੁੱਪ ਕਰਕੇ ਖੜਾ ਰਵੇ, ਤੇ ਉਹ ਜਿਹੜਾ ਬੇਦੋਸ਼ਾ ਬੰਦਾ ਉਹ ਇਹੀ ਸਮਝੂਗਾ ਵੀ ਇਹ ਜੇ ਚਾਹੁੰਦਾ ਤਾਂ ਇੰਨਾ ਹੀ ਕਹਿ ਸਕਦਾ ਸੀ ਵੀ ਮਾੜੀ ਗੱਲ ਆ ਤੇਰੇ ਲਈ, ਉਹਨੂੰ ਗੁੰਡੇ ਬਦਮਾਸ਼ ਨੂੰ, ਪਰ ਇਹ ਤਾਂ ਬੁੱਲ ਤੋਂ ਬੁੱਲ ਚੱਕਿਆ ਨਹੀਂ। ਤੇ ਜਦੋਂ ਉਹ ਗੁੰਡਾ ਬੰਦਾ ਚਲੇ ਵੀ ਗਿਆ, ਉਦੋਂ ਬਾਅਦ ਵਿੱਚ ਵੀ ਇਹਦੀ ਇੰਨੀ ਹਿੰਮਤ ਨਹੀਂ ਪੈਂਦੀ ਹੈਗੀ ਕਿ ਪਾਣੀ ਦੀ ਮੈਨੂੰ ਬੂੰਦ ਹੀ ਪਿਲਾ ਦੇਵੇ, 2 ਹਮਦਰਦੀ ਦੇ ਬੋਲ ਹੀ ਬੋਲ ਦੇਵੇ। ਇਹੋ ਜਿਹਾ ਭਰਾ ਹੁੰਦੇ ਆ, ਇਹ ਕਹਿੰਦੇ ਜੇ ਅਸੀਂ ਤੁਹਾਡੇ ਭਰਾ ਆ, ਇਹੋ ਜਿਹਾ ਭਰਾ ਹੁੰਦੇ ਆ ਜਿਹੜੇ ਲੱਡੂ ਵੰਡਣ ਵਾਲਿਆਂ ਦਾ ਸਾਥ ਦੇਣ। ਸਿੱਖਾਂ ਦੀਆਂ ਬੱਚੀਆਂ ਦਾ ਰੇਪ ਕਰਨ ਵਾਲੇ ਜਗਦੀਸ਼ ਟੈਟਲਰ ਨੂੰ, ਜਿਹਨੇ ਉੱਥੇ ਰੇਪ ਕੀਤੇ ਤੇ ਕਰਵਾਏ, ਜਿਹੜਾ ਹਿੰਦੂ ਕੱਟੜਵਾਦ ਦਾ ਨਵੰਬਰ 84 ਦੇ ਵਿੱਚ ਨੰਗਾ ਨਾਚ ਹੋਇਆ, ਜਦੋਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ, ਜਦੋਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ, ਜਦੋਂ ਸਿੱਖਾਂ ਦੀਆਂ ਜਾਇਦਾਦਾਂ ਸਾੜੀਆਂ ਗਈਆਂ, ਦਾੜੀਆਂ ਮੁੰਨੀਆਂ ਗਈਆਂ, ਜਦੋਂ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਫੂਕੇ ਗਏ, ਉਹ ਸਿੱਖਾਂ ਦਾ ਕੋਈ ਵੀ ਕਸੂਰ ਨਹੀਂ ਸੀ।
ਉਹਨਾਂ ਚੋਂ ਬਾਹਲਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਦੋ ਮੁੰਡੇ ਨੇਗੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਨਾਂ ਦੇ, ਜਿਹੜੇ ਇੱਥੇ ਦਿੱਲੀ 'ਚ ਇੰਦਰਾ ਗਾਂਧੀ ਦੇ ਗਨਮੈਨ ਲੱਗੇ ਹੋਏ ਨੇ ਜਾਂ ਪੁਲਿਸ 'ਚ ਨੇ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਕੇਹਰ ਸਿੰਘ ਨਾਂ ਦਾ ਕੋਈ ਬੰਦਾ ਇੱਥੇ ਜੌਬ ਕਰਦਾ। ਤਾਂ ਉਹਨਾਂ ਬੰਦਿਆਂ ਨੂੰ, ਉਹ ਤਾਂ ਬਾਹਲੇ ਉਹ ਹੋਣੇ ਆ ਜਿਹੜੇ ਵੋਟਾਂ ਵੀ ਸ਼ਾਇਦ ਕਾਂਗਰਸ ਨੂੰ ਪਾਉਂਦੇ ਹੋਣ, ਪਰ ਉਹਨਾਂ ਸਾਰਿਆਂ ਦਾ ਕਤਲੇਆਮ ਕਰਨ ਵਾਲਿਆਂ ਦੇ ਦੋਸ਼ੀਆਂ ਦੇ ਹੱਕ ਵਿੱਚ ਜਿਹੜਾ ਹਿੰਦੂ ਸਮਾਜ ਡਟਿਆ ਖੜਾ। ਕਿਉਂਕਿ ਜਦੋਂ ਡਟਣ ਦੇ ਤਰੀਕੇ ਅੱਡ-ਅੱਡ ਹੁੰਦੇ ਨੇ, ਇੱਕ ਹੁੰਦਾ ਮੌਕੇ ਤੇ ਥਾਪੀਆਂ ਮਾਰਨੀਆਂ ਵੀ ਚੱਕ ਦੇ ਫੱਟੇ, ਇੱਕ ਹੁੰਦਾ ਵਾ ਬਈ ਬੜੇ ਸਲੀਕੇ ਨਾਲ ਖਾਮੋਸ਼ ਜਿਹਾ ਰਹਿ ਕੇ ਉਹਦੇ ਹਮਾਇਤ ਵਿੱਚ ਭੁਗਤ ਜਾਣਾ। ਸੋ ਜਿਹੜਾ ਪੰਜਾਬ ਦਾ ਜਾਂ ਭਾਰਤ ਦਾ ਹਿੰਦੂ ਆ, ਉਹਨੂੰ ਉਹ ਸਿੱਖ ਬੜੇ ਮਾੜੇ ਲੱਗਦੇ ਆ ਜਿਹੜੇ ਜਗਦੀਸ਼ ਟੈਟਲਰ ਵਰਗਿਆਂ ਨੂੰ, ਸੱਜਣ ਕੁਮਾਰ ਵਰਗਿਆਂ ਨੂੰ ਸਜ਼ਾਵਾਂ ਕਰਾਉਣੀਆਂ ਚਾਹੁੰਦੇ ਨੇ ਜਾਂ ਹੱਥੀਂ ਸਜ਼ਾ ਦੇਣੀ ਚਾਹੁੰਦੇ ਆ। ਜਦੋਂ ਭਾਰਤੀ ਹਕੂਮਤੀ ਮਸ਼ੀਨਰੀ ਜਿਹੜੀ ਆ ਉਹਨੇ ਹੱਥ ਖੜੇ ਕਰਤੇ, ਉਹਨੇ ਇਹਨਾਂ ਬੁੱਚੜਾਂ ਨੂੰ ਸਜ਼ਾਵਾਂ ਦੇਣ ਤੋਂ ਨਾ ਕਰ ਦਿੱਤੀ, ਤੇ ਜੇਕਰ ਸਿੱਖਾਂ ਦੇ ਧੀਆਂ ਪੁੱਤ ਆਪਦੀ ਜਾਨ ਤਲੀ ਤੇ ਰੱਖ ਕੇ ਆਪਦੇ ਕੋਈ ਉਪਰਾਲੇ ਵਰਤ ਕੇ ਇਹਨਾਂ ਨੂੰ ਠੋਕਣ ਨੂੰ ਫਿਰਦੇ ਆ, ਤਾਂ ਉਹਨਾਂ ਦੀ ਜਿਹੜੀ ਇਹ ਖਬਰ ਪੜ੍ਹ ਕੇ ਐਵੇਂ ਉਹਨਾਂ ਦਾ ਵਿਰੋਧ ਕਰੀ ਜਾਣਾ, ਐਵੇਂ ਉਹਨਾਂ ਦੇ ਬਾਰੇ ਪੂਰੇ ਦੇ ਪੂਰੇ ਵੀ ਸਿੱਖ ਬੜੇ ਗੰਦੇ ਹੁੰਦੇ ਆ, ਸਿੱਖ ਬੜੇ ਮਾੜੇ ਹੁੰਦੇ ਆ। ਭਾਈ ਜੇਕਰ ਕੋਈ ਇਹੋ ਜਿਹਾ ਬੰਦਾ ਹੋਵੇ ਜਿਹੜਾ ਹਿੰਦੂ ਹਿੱਤਾਂ ਦੇ ਉਲਟ ਭੁਗਤੇ, ਜਿਹੜਾ ਹਿੰਦੂਆਂ ਦੇ ਨਜਾਇਜ਼ ਕਤਲੇਆਮ ਕਰੇ ਜਾਂ ਕਰਵਾਵੇ, ਜਿਹੜਾ ਹਿੰਦੂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰੇ ਜਾਂ ਕਰਾਵੇ, ਜਿਹੜਾ ਹਿੰਦੂਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਜਾਂ ਸੜਵਾਵੇ, ਜਿਹੜਾ ਹਿੰਦੂਆਂ ਦੀਆਂ ਬੱਚੀਆਂ ਦੀ ਨਜਾਇਜ਼ ਤੌਰ ਤੇ ਅਸਮਤ ਨੂੰ ਲੁੱਟੇ ਤੇ ਲੁਟਾਵੇ, ਇਹੋ ਜਿਹੇ ਕਿਸੇ ਬੰਦੇ ਦੇ ਹੱਕ ਵਿੱਚ ਕੋਈ ਹਕੂਮਤੀ ਸਿਸਟਮ, ਕੋਈ ਰਾਜ, ਕੋਈ ਮੁਲਕ ਪੂਰਾ ਡਟਿਆ ਖੜਾ ਹੋਵੇ ਤੇ ਉਹ ਮੁਲਕ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ MLA MP ਬਣਾ ਕੇ ਚੌਧਰਾ ਦਿੰਦਾ ਫਿਰਦਾ ਹੋਵੇ, ਤੇ ਜੇਕਰ ਕੋਈ ਹਿੰਦੂਆਂ ਦਾ ਮੁੰਡਾ ਉਸ ਕਾਤਲ ਬੁੱਚੜ ਅਤੇ ਹਤਿਆਰੇ ਨੂੰ ਹੱਥੀਂ ਸਜ਼ਾ ਦੇਣ ਲਈ ਤੁਰਿਆ ਫਿਰਦਾ ਹੋਵੇ, ਤਾਂ ਅਸੀਂ ਉੱਥੇ ਖੜ ਕੇ ਐਵੇਂ ਕਹੀ ਜਾਈਏ ਬਈ ਇਹ ਤਾਂ ਬੜਾ ਮਾੜਾ ਕੰਮ ਆ, ਬੜਾ ਮਾੜਾ ਕੰਮ ਆ। ਭਾਈ ਸਟੇਟ ਸਿਸਟਮ ਤੁਹਾਨੂੰ ਸਜ਼ਾ ਉਹਨੂੰ ਦੇ ਨਹੀਂ ਰਿਹਾ ਹੈਗਾ ਤੇ ਤੁਹਾਨੂੰ ਅਸੀਂ ਰੋਕੀ ਜਾਈਏ, ਇਹ ਕਿੱਧਰਲੀ ਚੰਗਿਆਈ ਹੋਊਗੀ? ਨਹੀਂ ਭਾਈ, ਜੇਕਰ ਕੋਈ ਸਟੇਟ ਮਸ਼ੀਨਰੀ ਤੁਹਾਡੇ ਹੱਕ ਨਹੀਂ ਲੈ ਕੇ ਦੇ ਰਹੀ, ਤੁਹਾਨੂੰ ਇਨਸਾਫ ਨਹੀਂ ਦੇ ਰਹੀ, ਤੁਹਾਨੂੰ ਇਨਸਾਫ ਲੈਣ ਦਾ ਹੱਕ ਆ। ਔਰ ਇਹ ਗੱਲ ਜਿਹੜੀ ਆ, ਇਹ ਮਹਾਤਮਾ ਗਾਂਧੀ ਜਿਹਨੂੰ ਕਹਿੰਦੇ ਹੋ ਤੁਸੀਂ, ਅਸੀਂ ਤਾਂ ਭਗਵਾਨ, ਅਸੀਂ ਤਾਂ ਉਹਨੂੰ ਜਿਹੜਾ ਅਸੀਂ ਇਕੱਲਾ ਗਾਂਧੀ ਕਹਿ ਕੇ ਸਾਰਦੇ ਹਾਂ, ਪਰ ਕਿਉਂਕਿ ਉਹ ਸਿਆਸਤਦਾਨ ਸੀਗਾ, ਪਰ ਤੁਹਾਡਾ ਹਿੰਦੂ ਸਮਾਜ ਉਹਨੂੰ ਮਹਾਤਮਾ ਕਹਿੰਦਾ। ਉਸ ਮਹਾਤਮਾ ਨੇ ਹੀ ਕਿਹਾ ਸੀਗਾ ਜਦੋਂ ਉਹਨੂੰ ਕਿਹਾ ਗਿਆ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕਰਦੇ ਹੋ, ਜੇ ਇਹ ਵਾਅਦੇ ਪੂਰੇ ਨਾ ਕੀਤੇ ਗਏ ਫੇਰ, ਕਿਉਂਕਿ ਗੁਰਦੁਆਰਾ ਸੀਸ ਗੰਜ ਦੇ ਵਿੱਚ ਖੜ ਕੇ ਗਾਂਧੀ ਨੇ ਇਹ ਗੱਲ ਕਹੀ ਕਿ ਮੈਂ ਗੁਰੂ ਸਾਹਿਬ ਦੇ ਇਸ ਸਥਾਨ ਤੇ ਖੜ ਕੇ ਇਹ ਵਚਨ ਕਰਦਾ ਕਿ ਕਾਂਗਰਸ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਪਾਸ ਕਰੂਗੀ ਜਿਹਨੂੰ ਸਿੱਖ ਪਹਿਲਾਂ ਪ੍ਰਵਾਨਗੀ ਨਹੀਂ ਦੇਣਗੇ। ਤੇ ਸਿੱਖ ਬੜੇ ਸ਼ਸ਼ੋਪੱਜ ਸੀ। ਸਿੱਖਾਂ ਨੇ ਸਵਾਲ ਪੁੱਛਿਆ ਕਿ ਜੇਕਰ ਜੀ ਇਸ ਤਰ੍ਹਾਂ ਦੀ ਗੱਲ ਨਾ ਬਣੀ, ਜੇ ਵਾਅਦੇ ਆ ਉਹ ਨਾ ਪੂਰੇ ਹੋਏ, ਫੇਰ ਉਹ ਕਹਿੰਦਾ ਵੀ ਫੇਰ ਸਿੱਖਾਂ ਨੂੰ ਹੱਕ ਹੋਊਗਾ ਕਿ ਹੱਥ ਵਿੱਚ ਤਲਵਾਰ ਫੜ ਕੇ ਆਪਦੇ ਹੱਕ ਆਪ ਲੈ ਲੈਣ। ਤੇ ਗਾਂਧੀ ਦੇ ਬਚਨਾਂ ਉੱਤੇ ਜਿਹੜੇ ਤੁਰ ਰਹੇ ਨੇ ਉਹਨਾਂ ਨੂੰ ਕਹਿੰਦੇ ਹੋ ਦਹਿਸ਼ਤਗਰਦ ਹੋ ਗਏ, ਉਹਨਾਂ ਨੂੰ ਕਹਿੰਦੇ ਜੀ ਭਿੰਡਰਾਂਵਾਲੇ ਦੇ ਚੇਲੇ ਹੋ ਗਏ, ਉਹਨਾਂ ਨੂੰ ਕਹਿੰਦੇ ਹੋ ਖਾੜਕੂ ਬਣ ਗਏ, ਉਹਨਾਂ ਨੂੰ ਕਹਿੰਦੇ ਹੋ ਪਾਕਿਸਤਾਨ ਦੇ ਪਿੱਠੂ ਬਣ ਗਏ। ਭਾਈ ਸਿੱਖਾਂ ਨੂੰ ਪਾਕਿਸਤਾਨ ਜਾਣ ਲਈ ਮਜਬੂਰ ਕਿਹਨੇ ਕੀਤਾ? 1984 ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਜਦੋਂ ਆਪਰੇਸ਼ਨ ਬੋਡਰੋਜ਼ ਦੇ ਤਹਿਤ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਥਾਂ ਥਾਂ ਦੇ ਉੱਤੋਂ ਸਿੱਖਾਂ ਨੂੰ ਫੜ ਕੇ ਕਤਲ ਕੀਤਾ ਜਾ ਰਿਹਾ ਸੀ, ਮਾਰਿਆ ਕੁੱਟਿਆ ਜਾ ਰਿਹਾ ਸੀ, ਸਿੱਖਾਂ ਦੇ ਵਿੱਚ ਦਹਿਸ਼ਤ ਫੈਲੀ ਹੋਈ ਸੀ ਕਿ 15 ਤੋਂ 35 ਸਾਲ ਤੱਕ ਦੇ ਸਿੱਖਾਂ ਦਾ ਸਫਾਇਆ ਹੋਣ ਲੱਗਿਆ। ਜਦੋਂ ਇਹ ਸਾਰੀ ਗੱਲ ਆਮ ਸਿੱਖਾਂ ਦੇ ਕੰਨਾਂ ਵਿੱਚ ਪਈ ਤਾਂ ਕੌਣ ਕਹਿੰਦਾ ਹੈਗਾ ਕਿ ਮੈਂ ਬੈਠਾ ਹੀ ਬੈਠਾ ਮਾਰਿਆ ਜਾਵਾਂ? ਕੋਈ ਹੱਥ ਪੱਲਾ ਮਾਰੇਗਾ ਹੀ ਬੰਦਾ ਬਚਣ ਲਈ। ਤੇ ਬੰਦੇ ਜਿਹੜੇ ਸੀਗੇ ਉਹ ਕੋਈ ਬਾਰਡਰ ਟੱਪ ਕੇ, ਇਹ ਸੌਖਾ ਕੰਮ ਨਹੀਂ ਹੁੰਦਾ ਹੈਗਾ ਕਿਸੇ ਦੂਜੇ ਮੁਲਕ 'ਚ, ਬਗਾਨੇ ਮੁਲਕ 'ਚ ਬਾਰਡਰ ਟੱਪ ਕੇ ਜਾਣਾ, ਪਰ ਆਪਦੀ ਜਾਨ ਤਲੀ ਤੇ ਰੱਖ ਕੇ ਅਗਲੇ ਬਾਰਡਰ ਕ੍ਰੋਸ ਕਰ ਗਏ। ਦੂਜੇ ਪਾਸੇ ਜਾ ਕੇ ਉਹਨਾਂ ਨੂੰ ਫੜ ਕੇ ਅਗਲੇ ਨੇ ਜੇਲ੍ਹਾਂ 'ਚ ਤਾੜਤਾ, ਉੱਥੇ ਉਹਨਾਂ ਨੇ ਕਈ ਸਾਲ ਜੇਲ੍ਹਾਂ 'ਚ ਵੀ ਕੱਟੇ। ਤੇ ਉੱਥੇ ਉਹਨਾਂ ਨੂੰ ਕਿਸੇ ਨੇ, ਉੱਥੇ ਕਿਹੜਾ ਭੂਆ ਦਾ ਪੁੱਤ ਬੈਠੇ ਸੀਗੇ, ਉਹਨਾਂ ਤੋਂ ਜੋ ਸਰਿਆ ਬਣਿਆ ਉਹਨਾਂ ਨੇ ਕੀਤਾ। ਤੇ ਉਹਨਾਂ ਨੇ ਇੱਕ ਨੀਤੀ ਦੇ ਤਹਿਤ, ਜੋ ਕਿਉਂਕਿ ਬੰਗਲਾਦੇਸ਼ ਦਾ ਅਗਲਿਆਂ ਨੂੰ ਗਿਲਾ ਸੀ ਵੀ ਬੰਗਲਾਦੇਸ਼ ਬਣਾਇਆ ਇੰਡੀਆ ਨੇ, ਤੇ ਉਹਨਾਂ ਨੇ ਆਪਦੀ ਨੀਤੀ ਦੇ ਤਹਿਤ ਉਨੀ ਕਿ ਇਹਨਾਂ ਨੂੰ ਫੜਾਤੀ ਚੀਜ਼ ਵੀ ਜਾ ਕੇ ਇੰਡੀਆ ਦੇ ਵਿੱਚ ਜਿੰਨਾ ਕੁ ਨੁਕਸਾਨ ਕਰਨਗੇ ਉਨਾ ਹੀ ਸਹੀ। ਪਰ ਜਿਹੜਾ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਪਾਕਿਸਤਾਨ ਨੇ ਆਹ ਕਰਤਾ, ਪਾਕਿਸਤਾਨ ਨੇ ਉਹ ਕਰਤਾ, ਉਹ ਗੱਲ ਸੋਚਣ ਤੋਂ, ਮੂੰਹ ਚੋਂ ਕੱਢਣ ਤੋਂ ਪਹਿਲਾਂ ਇਹ ਕਾਹਤੋਂ ਨਹੀਂ ਸੋਚਦੇ ਕਿ ਇੰਡੀਆ ਨੇ ਕੀ ਕੀਤਾ? ਇਹ ਤਾਂ ਚੇਤਾ ਕਿ ਪਾਕਿਸਤਾਨ ਨੇ ਜੀ ਹਥਿਆਰ ਦਿੱਤੇ, ਹਥਿਆਰ ਚੱਕਣ ਲਈ ਸਿੱਖਾਂ ਨੂੰ ਮਜਬੂਰ ਕਾਹਤੋਂ ਕੀਤਾ? ਇੰਨਾ ਧੱਕ ਕੇ ਕੰਧ ਨਾਲ ਲਾਉਣ ਤੋਂ ਬਾਅਦ ਸਿੱਖ ਹੋਰ ਕਰਦੇ ਵੀ ਕੀ? ਤੋ ਸਿੱਖਾਂ ਦੇ ਮੂੰਹ ਵਿੱਚ ਖਾਲਿਸਤਾਨ ਦਾ ਜਿਹੜਾ ਨਾਰਾ ਉਹ ਕਿਹਨੇ ਪਾਇਆ? ਉਹ ਭਾਰਤੀ ਹਕੂਮਤੀ ਮਸ਼ੀਨਰੀ ਨੇ ਪਾਇਆ। ਜਿਹੜਾ ਕਹਿੰਦੇ ਹੋ ਕਿ ਸਿੱਖਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਖਾਲਿਸਤਾਨ ਦਾ ਜਿਹੜਾ ਮਸਲਾ ਵੀ ਇਹਦੇ ਪਿੱਛੇ ਪਾਕਿਸਤਾਨ ਆ, ਇਹਦੇ ਪਿੱਛੇ ISI ਆ,
ਪਹਿਲਾਂ ਇਹ ਦੱਸੋ ਕਿ ਜਿਹੜੀ ISI ਆ ਉਹ ਤਾਂ ਹੀ ਕਾਮਯਾਬ ਹੋ ਸਕਦੀ ਆ ਜਾਂ ਖਾਲਿਸਤਾਨ ਦੀ ਜਿਹੜੀ ਗੱਲ ਆ ਉਹ ਤਾਂ ਹੀ ਚੱਲ ਸਕਦੀ ਆ ਜੇ ਸਿੱਖਾਂ ਦੇ ਮਨਾਂ ਦੇ ਵਿੱਚ ਉਹ ਰੋਸ ਹੋਵੇ ਕਿ ਸਾਡੀ ਇੱਥੇ ਸੁਣਵਾਈ ਨਹੀਂ, ਸਾਡੀ ਕੋਈ ਪੁੱਛਗਿੱਛ ਨਹੀਂ। ਤੋਂ ਜਿਹੜੀ ਇਹ ਸਾਰੀ ਗੱਲ ਵਾਪਰੀ ਇਹ ਤਾਂ 1984 ਤੋਂ ਪਹਿਲਾਂ 1984 ਦਾ ਸਿਖਰ ਆ ਉਸ ਗੱਲ ਤੇ। 1947 ਤੋਂ ਲੈ ਕੇ 1984 ਤੱਕ ਭਾਰਤੀ ਹਕੂਮਤੀ ਮਸ਼ੀਨਰੀ ਸਿੱਖਾਂ ਤੇ ਜ਼ੁਲਮ ਕਰੇ, ਸਿੱਖਾਂ ਨੂੰ ਬਣਦੇ ਹੱਕ ਨਾ ਦੇਵੇ, ਸਿੱਖਾਂ ਨੂੰ ਬਾਰ-ਬਾਰ ਹਿੰਦੂ ਕਹਿਣ ਦੀ ਗਾਲ ਕੱਢੇ, ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਦੀ, ਧਾਰਮਿਕ ਜਿਹੜੇ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਹੋਵੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਕੋਈ ਵੀ ਸਿੱਖ ਆਗੂ ਜਿਹੜਾ ਹੈ ਉਹ ਸੁਰੱਖਿਅਤ ਨਾ ਹੋਵੇ, ਪੰਥ ਦੇ ਹਿੱਤ ਸੁਰੱਖਿਅਤ ਨਾ ਹੋਣ। ਤੇ ਜੇ ਪੰਥ ਦੇ ਮਸਲਿਆਂ ਲਈ ਧਰਮ ਯੁੱਧ ਮੋਰਚਾ ਲੱਗੇ, ਤੁਸੀਂ ਦਰਬਾਰ ਸਾਹਿਬ ਤੇ ਅਟੈਕ ਕਰ ਦਵੋ ਤੇ ਜ਼ਿੰਮੇਵਾਰ ਜਿਹੜਾ ਹੈਗਾ ਜੀ ਉਹਦੇ ਲਈ ਪਾਕਿਸਤਾਨ ਆ। ਇਹ ਜਿਹੜੀ ਖਾਲਿਸਤਾਨ ਦੀ ਗੱਲ ਚੱਲੀ, ਜਿਹੜਾ ਕਿ ਹੁਣ ਬਹੁਤ ਹੀ ਜ਼ਿਆਦਾ ਗੱਲ ਅੱਗੇ ਵੱਧ ਚੁੱਕੀ ਆ, ਹੁਣ ਇਹ ਗੱਲ ਪਿੱਛੇ ਨਹੀਂ ਜੇ ਮੁੜਨੀ, ਇਹ ਅੱਗੇ ਹੀ ਜਾਣੀ ਆ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਸਿੱਖ ਖਿਲਰ ਚੁੱਕੇ ਆ। ਸਾਰੇ ਸੰਸਾਰ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਭਾਰਤੀ ਹਕੂਮਤੀ ਮਸ਼ੀਨਰੀ ਪ੍ਰਤੀ ਵਿਸ਼ਵਾਸ ਜਿਹੜਾ ਹੈ ਉਹ 0% ਵੀ ਨਹੀਂ ਰਿਹਾ, ਕਿਉਂਕਿ ਜਿਵੇਂ ਹੁਣ ਬੇਅਦਬੀਆਂ ਹੋਈਆਂ ਇਸ ਮੁਲਕ ਦੇ ਵਿੱਚ, ਗਊ ਦੇ ਪੋਲਾ 'ਚ ਡੰਡਾ ਮਾਰ ਦੇਵੇ, ਉਹਦਾ ਸ਼ਰੇਆਮ ਬਾਜ਼ਾਰ ਦੇ ਵਿੱਚ ਜੇ ਕੋਈ ਕਤਲੇਆਮ ਹੋ ਜਾਵੇ ਤਾਂ ਸਾਰਾ ਮੁਲਕ ਕਹਿੰਦਾ ਇਹਦੇ ਨਾਲ ਇਹੀ ਕੁਝ ਹੋਣਾ ਚਾਹੀਦਾ ਸੀ। ਪਰ ਇਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਅਦਾਲਤ ਵਿੱਚ ਲਿਖ ਕੇ ਦੇਣ ਕਿ ਅਸੀਂ ਬੇਅਦਬੀ ਕੀਤੀ ਆ ਤੇ ਉੱਪਰੋਂ ਦਮਗਜੇ ਮਾਰਨ ਕਿ ਕਰ ਲੋ ਕੀ ਕਰ ਹੁੰਦਾ, ਉਹਨਾਂ ਸਾਰਿਆਂ ਨੂੰ ਬਾ-ਇੱਜ਼ਤ ਘਰੋਂ ਘਰੀ ਤੋਰਨ ਤੋਂ ਬਾਅਦ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਜੈਡ ਸਿਕਿਉਰਟੀਆਂ ਦੇਣ ਤੋਂ ਬਾਅਦ ਤੇ ਸਿੱਖਾਂ ਤੋਂ ਇਹ ਆਸ ਕਰੀਏ ਕਿ ਸਿੱਖ ਜਿਹੜੇ ਨੇ ਉਹ ਇਸ ਮੁਲਕ ਦੇ ਵਫਾਦਾਰ ਰਹਿਣਗੇ। ਸਿੱਖਾਂ ਨੂੰ ਇਸ ਮੁਲਕ ਦੇ ਵਫਾਦਾਰ ਰੱਖਣ ਦੀ ਬਜਾਏ ਹਰ ਉਹ ਕੰਮ ਕਰਨਾ ਜਿਹਦੇ ਨਾਲ ਸਿੱਖ ਹਿੰਦੂਆਂ ਦੇ ਉਲਟ ਭੁਗਤਣ, ਹਿੰਦੁਸਤਾਨ ਦੇ ਉਲਟ ਭੁਗਤਣ ਤੇ ਇਸ ਮੁਲਕ ਦੇ ਉਲਟ ਖੜੇ ਦਿਖਣ, ਤਾਂ ਉਲਟਾ ਕਹਿਣਾ ਸਿੱਖਾਂ ਨੂੰ ਇਹ ਕਿ ਇਹ ਖਾਲਿਸਤਾਨ ਮੰਗਦੇ ਆ। ਖਾਲਿਸਤਾਨ ਮੰਗਦੇ ਨਹੀਂ, ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਉਹਨਾਂ ਲੋਕਾਂ ਨੇ ਤੋਰਿਆ ਜਿਹੜੇ ਸਿੱਖਾਂ ਨੂੰ ਹਿੰਦੂ ਹੋਣ ਦੀ ਗਾਲ ਕੱਢਦੇ ਆ, ਜਿਹੜੇ ਉਸ ਟਾਈਮ ਦੜ ਵੱਟ ਕੇ ਬੈਠੇ ਰਹਿੰਦੇ ਆ ਜਦੋਂ ਸਿੱਖਾਂ ਦੇ ਹਿਰਦੇ ਬਲੂੰਦਰੇ ਹੁੰਦੇ ਨੇ। ਆ ਪਾਇਲ ਪੂਇਲ ਰੋਹਤਗੀ ਵਰਗੀਆਂ ਤੇ ਜਿਹੜੇ ਆਰੀਆ ਉਰੀਆ ਜੇ ਨੇ, ਇਹਨਾਂ ਦਾ ਤਾਂ ਜਾਣਾ ਕੁਛ ਨਹੀਂ, ਪਰ ਇਸ ਮੁਲਕ ਦੇ ਇਸ ਧਰਤੀ ਦੇ ਟੁਕੜੇ ਲਾਜ਼ਮੀ ਹੋਣਗੇ ਤੇ ਖਾਲਿਸਤਾਨ ਬਣਨ ਦਾ ਆਧਾਰ ਇਹੀ ਲੋਕ ਤਿਆਰ ਕਰਨਗੇ ਜਿਹੜੇ ਸਿੱਖਾਂ ਨੂੰ ਨਿਤ ਜਲੀਲ ਕਰਦੇ ਆ, ਸਿੱਖਾਂ ਨੂੰ ਨਿਤ ਤੰਗ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।